ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਸਲਾਹ ਕਰਨੀ ਹੈ ਤਾਂ ਕੋਈ ਪਾਲਿਸੀ ਲੈਣੇ ਤਾਂ ਅੱਜ ਹੀ ਕਾਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਗਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਗੁਰਬਚਨ ਸਿੰਘ, ਸਰਬਜੀਤ ਸਿੰਘ ਸ਼ੋਕਰ ਤਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 13 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਤੀਰਥ ਯਾਤਰਾ ਵਾਲੀ ਰੇਲ ਗੱਡੀ ਤੋਂ। ਤੀਰਥ ਯਾਤਰਾ ਵਾਲੀ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ ਸੀ ਕੇਜਰੀਵਾਲ ਸਾਹਿਬ ਨੇ ਧੂਰੀ ਦੇ ਵਿੱਚ, ਪਰ ਹੁਣ ਕਹਿੰਦੇ ਫਾਨਾ ਫਸਾਇਆ ਵੀ ਕੇਂਦਰ ਨੇ ਆ, ਬ੍ਰੇਕਾਂ ਲਾ ਦਿੱਤੀਆਂ। ਪ੍ਰਵੀਨ ਜੀ, ਪਿਛਲੇ ਇੱਕ ਦਿਨਾਂ 'ਚ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕਰ ਰਹੇ ਸੀ ਕਿ ਮਾਣਯੋਗ ਅਦਾਲਤ ਵੱਲੋਂ ਇਹ ਕਿਹਾ ਗਿਆ ਕਿ ਕਿਉਂ ਨਾ ਤੁਹਾਡੀ ਇਸ ਯਾਤਰਾ ਤੇ ਰੋਕ ਲਾ ਦਈਏ ਕਿ ਜਦੋਂ ਫੰਡਾਂ ਦੀ ਦੁਰਵਰਤੋਂ ਵਾਲਾ ਮਾਮਲਾ ਉਹਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਹੁੰਚਦਾ ਹੈ ਤੇ ਉਸ ਨੂੰ ਲੈ ਕੇ ਉਹ ਪੁੱਛਦੇ ਨੇ ਤੇ ਸੁਣਵਾਈ ਫਿਲਹਾਲ 2 ਹਫ਼ਤਿਆਂ ਲਈ ਟਾਲ ਦਿੱਤੀ ਗਈ ਹੈ ਜੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਅਸੀਂ 40 ਕਰੋੜ ਵੱਖਰਾ ਫੰਡ ਰੱਖਿਆ ਜੀ, ਲੋਕਾਂ ਦੇ ਫੰਡ ਦੀ ਕੋਈ ਵਰਤੋਂ ਨਹੀਂ ਜੀ, ਅਸੀਂ ਕਿਸੇ ਹੋਰ ਤਰ੍ਹਾਂ ਦਾ ਫੰਡ ਇੱਧਰ ਤਬਦੀਲ ਨਹੀਂ ਕਰ ਰਹੇ, ਸਾਡੇ ਸਾਰੇ ਪ੍ਰਬੰਧ ਹੈ ਜੀ, ਹੋਰ ਸੂਬਿਆਂ 'ਚ ਵੀ ਚੱਲਦੀ ਹੈ ਜੀ। ਉਸ ਸਮੇਂ ਵੀ ਇਹ ਚਰਚਾ ਪੰਜਾਬ 'ਚ ਦਬੀ ਆਵਾਜ਼ 'ਚ ਛਿੜੀ ਸੀ ਕਿ ਕੀ ਅਦਾਲਤਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਕੋਈ ਤਾਕਤ, ਕੋਈ ਸੱਤਾ, ਕਿ ਇਹ ਸਿਰਫ ਇਸ ਲਈ ਅੜਿੱਕੇ ਆ ਰਹੇ ਨੇ ਕਿ ਹਾਂ ਜੀ ਇਹ ਬੇਸ਼ੱਕ ਜਿਹੜੀ ਧਿਰ ਵੱਲੋਂ ਪਟੀਸ਼ਨ ਪਾਏਗੀ ਉਹਦਾ ਪੱਖ ਚਾਹੇ ਪੰਜਾਬ ਨੂੰ ਚਿੰਤਤ ਧਿਰ ਵਜੋਂ ਹੀ ਹੋਵੇ, ਪਰ ਅਦਾਲਤ ਦੇ ਰੁਖ ਨੂੰ ਲੈ ਕੇ, ਜਦੋਂ ਕਿ ਅਦਾਲਤੀ ਰੁਖ ਦੇ ਉੱਤੇ ਕੋਈ ਅਸੀਂ ਸਵਾਲ ਨਹੀਂ ਖੜਾ ਕਰ ਰਹੇ ਹਨਾ, ਪਰ ਇਹ ਚਰਚਾਵਾਂ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ। ਪਰ ਅੱਜ ਇੱਕ ਪੱਖ ਸਾਹਮਣੇ ਆਇਆ ਜੀ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ, ਧਾਰਮਿਕ ਯਾਤਰਾ, ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 27 ਨਵੰਬਰ ਨੂੰ, ਤੇ ਉਸ ਦਿਨ ਇਹ ਗੱਲ ਸਾਹਮਣੇ ਆਈ ਸੀ ਕਿ ਭਾਈ ਜਿਹੜਾ ਇਹ ਵਿੱਤੀ ਵਰ੍ਹਾ ਹੈ, ਮਤਲਬ 31 ਮਾਰਚ ਤੱਕ ਲਗਭਗ 13 ਗੱਡੀਆਂ ਸ਼ਰਧਾਲੂਆਂ ਨੂੰ ਲੈ ਕੇ ਜਾਣਗੀਆਂ ਤੇ ਬੱਸਾਂ ਹਰ ਰੋਜ਼ 10 ਦੇ ਕਰੀਬ ਜਾਇਆ ਕਰਨਗੀਆਂ। 430 ਸ਼ਰਧਾਲੂ ਉਹਨਾਂ 'ਚ ਨਿਤ ਦਿਨ ਜਾਇਆ ਕਰਨਗੇ, ਇੱਕ ਬੱਸ 'ਚ 43 ਤੇ ਇੱਕ ਰੇਲ ਗੱਡੀ ਜਿਹੜੀ ਜਾਇਆ ਕਰੂਗੀ ਉਹਦੇ ਵਿੱਚ ਕਰੀਬ 1000 ਕੁ ਸ਼ਰਧਾਲੂ ਯਾਤਰਾ ਕਰਿਆ ਕਰੂਗਾ। ਸੋ ਇੰਜ ਇਹੋ ਜਿਹੀਆਂ 13 ਰੇਲ ਗੱਡੀਆਂ ਜਾਣੀਆਂ ਹੀ ਜਾਣੀਆਂ ਨੇ ਜੀ ਵਿੱਤੀ ਵਰੇ, ਮਤਲਬ ਘੱਟੋ ਘੱਟ 31 ਮਾਰਚ ਤੱਕ ਜੀ। ਤੇ ਉਹ ਕੱਢਿਆ ਜਾ ਰਿਹਾ ਸੀ ਕਿ 8ਵੇਂ ਦਿਨ 9ਵੇਂ ਦਿਨ ਇੱਕ ਗੱਡੀ ਜਾਊਗੀ, ਹਫ਼ਤੇ 'ਚ ਇੱਕ ਗੱਡੀ, ਤੇ ਚਲੋ ਕੁੱਲ 13 ਗੱਡੀਆਂ ਦਾ ਸਿਸਟਮ ਸੀਗਾ। ਤੇ ਇਹਦੇ ਲਈ ਬਕਾਇਦਾ ਪੰਜਾਬ ਸਰਕਾਰ ਨੇ ਰੇਲਵੇ ਨਾਲ MOU ਸਾਈਨ ਕੀਤਾ ਹੋਇਆ। ਹੁਣ ਇਹ ਇੱਕ ਅਹਿਮ ਪੱਖ ਹੈ ਕਿ ਜਿਹੜਾ ਮਤਲਬ ਇੰਡੀਅਨ ਰੇਲਵੇ ਕੈਟਰਿੰਗ ਐਂਡ ਉਹਨਾਂ ਦਾ ਉਹ ਹੈਗਾ ਟੂਰਿਜ਼ਮ ਕਾਰਪੋਰੇਸ਼ਨ, ਉਹਦੇ ਨਾਲ ਬਕਾਇਦਾ ਤੌਰ ਤੇ MOU ਸਾਈਨ ਕੀਤਾ ਤੇ ਪੈਸੇ ਐਡਵਾਂਸ ਜਮ੍ਹਾਂ ਕਰਾਏ ਨੇ। ਹੁਣ ਇਹਦੇ ਬਾਵਜੂਦ ਉਹ ਇਨਕਾਰ ਕਰ ਦੇਵੇ ਕਿ ਅਸੀਂ ਨਹੀਂ ਜੀ ਅਜੇ 1.5-2 ਮਹੀਨੇ ਰੇਲਾਂ ਦਾ ਪ੍ਰਬੰਧ ਕਰ ਸਕਦੇ, ਸਾਡੀ ਆਪਣੀ ਕੋਲੇ ਦੀ ਸਮੱਸਿਆ ਜੀ, AC ਗੱਡੀਆਂ ਜਿਹੜੀਆਂ ਤੁਸੀਂ ਮੰਗਦੇ ਹੋ ਉਹਦੇ ਲਈ ਜੀ ਫਿਰ ਉਹ ਵੱਖਰਾ ਇੰਜਣ ਚਾਹੀਦਾ ਹੁੰਦਾ ਜੀ, ਜਨਰੇਟਰ ਵਾਲਾ, ਉਹ ਨਹੀਂ ਹੈਗਾ ਜੀ, ਅਜੇ ਸਾਡੇ ਕੋਲ ਸਮਾਂ ਨਹੀਂ, 1.5 ਮਹੀਨੇ ਬਾਅਦ ਦੇਖਾਂਗੇ। ਸੋ ਅਚਾਨਕ ਇਹ ਪੱਖ ਕਿਉਂ ਆਇਆ? ਇਹ ਤੋਂ ਵੀ ਅਹਿਮ ਜੀ 2 ਗੱਡੀਆਂ ਰਵਾਨਾ ਹੋਣ ਤੋਂ 2 ਦਿਨ ਪਹਿਲਾਂ ਰੇਲਵੇ ਨੇ ਰੱਦ ਕੀਤੀ ਜੀ। ਪੱਖ ਹੁੰਦਾ ਹੈ ਕਿ ਇਹ ਭਾਈ ਰੇਲਵੇ ਦੀ ਕੋਈ ਦਿੱਕਤ ਨਹੀਂ, ਇਹ ਤਾਂ ਕੇਂਦਰ ਦਾ ਫਨ ਹੈ, ਇਹ ਤਾਂ ਸਿਆਸਤ ਹੈ। ਹੁਣ ਹੋਇਆ ਕੀ ਜੀ, 6 ਦਸੰਬਰ ਨੂੰ ਜਲੰਧਰ ਤੋਂ ਵਾਰਾਣਸੀ ਲਈ ਤੈਅ ਹੋ ਗਿਆ ਕਿ ਹਾਂ ਜੀ ਬੰਦੇ ਤੈਅ ਹੋ ਗਏ, ਕਿਆ ਸ਼ਰਧਾਲੂ ਜਾਣਗੇ, ਲਿਸਟਾਂ ਬਣ ਗਈਆਂ, ਸਾਰਾ ਕੁਝ ਤੈਅ ਹੋ ਗਿਆ, ਕਿੰਨੇ ਵਜੇ ਤੁਰਨੀ ਆ ਸਟੇਸ਼ਨ ਤੋਂ, ਸਾਰਾ ਕੁਝ ਹੋ ਗਿਆ।
6 ਦਸੰਬਰ ਨੂੰ ਤੁਰਨੀ ਆ ਤੇ 4 ਦਸੰਬਰ ਨੂੰ ਰੇਲਵੇ ਸੁਨੇਹਾ ਭੇਜ ਦਿੰਦਾ ਕਿ ਗੱਡੀ ਨਹੀਂ ਆ ਸਕਦੀ ਜੀ, ਅੱਛਾ 2 ਦਿਨ ਪਹਿਲਾਂ। ਤੇ ਇਹਦਾ ਮਤਲਬ ਇਹਦੇ ਪਿੱਛੇ ਰਾਜਨੀਤਿਕ ਸ਼ੰਕੇ ਖੜੇ ਹੁੰਦੇ ਨੇ। ਪਰ ਇੱਕ ਰੇਲ ਗੱਡੀ ਰੱਦ ਹੋਣ ਨਾਲ ਸਰਕਾਰ ਨੂੰ, ਅਧਿਕਾਰੀਆਂ ਨੂੰ ਲੱਗਦਾ ਕਈ ਵਾਰ ਕੋਈ ਤਕਨੀਕੀ ਮਸਲਾ ਆ ਸਕਦਾ। ਠੀਕ ਹੈ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੀ, ਚਲੋ। ਹੁਣ ਉਹ ਵਾਰਾਣਸੀ ਵਾਲੀ ਰੇਲ ਜਦੋਂ ਰੱਦ ਹੋਈ ਤੇ ਉਹਦੇ ਨਾਲ ਇੱਕ ਪਾਸੇ ਤਾਂ ਸਰਕਾਰ ਇਸ ਤਰ੍ਹਾਂ ਮਤਲਬ ਫਿਕਰਮੰਦੀ ਚ ਕਿ ਰੇਲਵੇ ਨੇ ਏਦਾਂ ਕਿਉਂ ਕੀਤਾ, ਕੀ ਕਾਰਨ ਹੈ, ਉਹਦੇ ਅਧਿਕਾਰੀ ਜਾਣਦੇ। ਦੂਸਰੇ ਪਾਸੇ ਉਹਨਾਂ ਨੂੰ ਫਿਕਰ ਹੈ ਕਿ ਜਿਹੜੇ ਸ਼ਰਧਾਲੂਆਂ ਨੇ ਜਾਣਾ ਸੀ, ਹਾਂਜੀ, ਉਹ ਸ਼ਰਧਾਲੂਆਂ ਦੇ ਮਨ ਚ ਸਿੱਧਾ ਸਰਕਾਰ ਦੇ ਖਿਲਾਫ ਭਰੋਸਾ ਪਨਪਣਾ। ਠੀਕ ਹੈ, ਕਿ ਡਰਾਮਾ ਹੈ ਜੀ, ਆਹ ਕੀ ਕੀਤਾ ਜੀ, ਹੈ ਨਾ, ਸਾਨੂੰ ਤਿਆਰ ਵੀ ਕਰਤਾ ਜੀ, ਸਾਨੂੰ ਕਹਿ ਵੀ ਦਿੱਤਾ ਜੀ, ਅਸਾਂ ਜੀ ਸਾਰੀ ਤਿਆਰੀ ਕਰ ਲਈ ਤੇ ਹੁਣ ਅਚਾਨਕ ਰੱਦ ਹੋ ਜਾਵੇ, ਫਿਰ ਮਨ ਨੂੰ ਜ਼ਿਆਦਾ ਪਹੁੰਚਦਾ ਵੀ ਹੈ, ਠੇਸ ਵੀ ਪਹੁੰਚਦੀ। ਦੂਸਰੀ ਘਟਨਾ ਵਾਪਰੀ ਹੁਣ ਜੀ, ਭਲਕੇ ਨੂੰ ਹੈ ਜੀ, ਪੰਜਾਬ ਦੇ ਹਿਸਾਬ ਨਾਲ, ਭਾਰਤ ਦੇ ਹਿਸਾਬ ਨਾਲ 15 ਦਸੰਬਰ। ਠੀਕ ਹੈ, 15 ਦਸੰਬਰ ਨੂੰ ਰੇਲ ਜਾਣੀ ਸੀ ਅਜਮੇਰ ਸ਼ਰੀਫ ਲਈ। ਮਰੇਲ ਕੋਟਲੇ ਤੋਂ ਇਹ ਰੇਲ ਤੁਰਨੀ ਸੀ ਜਿਹੜੀ ਅਜਮੇਰ ਸ਼ਰੀਫ ਜਾਣੀ ਸੀ। ਤੇ ਕੱਲ ਦੇਰ ਸ਼ਾਮ ਉਹਦਾ ਸੁਨੇਹਾ ਭੇਜਤਾ ਕਿ ਨਹੀਂ ਜਾ ਸਕਦੀ। ਮਤਲਬ 13 ਤਰੀਕ ਨੂੰ ਉਹਦਾ ਸੁਨੇਹਾ ਆ ਗਿਆ, 2 ਦਿਨ ਪਹਿਲਾਂ ਹੀ। ਤੇ ਖਾਸ ਗੱਲ ਇਹ ਹੈ ਕਿ ਜਿਹੜਾ ਹੁਣ ਰੇਲਵੇ ਨੇ ਸਾਈਨ ਹੋਇਆ MOU, ਜਿਹਦੀ ਆਪਾਂ ਗੱਲ ਕਰ ਰਹੇ ਹਾਂ, MOU ਸਾਈਨ ਹੋਇਆ ਵਾ, ਇਹ ਕਰੀਬ 1.5 ਕਰੋੜ ਰੁਪਈਆ ਐਡਵਾਂਸ ਗਿਆ ਹੋਇਆ ਰੇਲਵੇ ਨੂੰ ਜੀ। ਇਹਦਾ 1.5 ਕਰੋੜ ਦੇ ਕਰੀਬ ਐਡਵਾਂਸ ਜਾਣ ਦੇ ਬਾਵਜੂਦ ਵੀ 1 ਕਰੋੜ 34-35 ਲੱਖ ਦੀ ਰਾਸ਼ੀ ਪਤਾ ਲੱਗ ਰਹੀ ਹੈ ਕਿ ਗਈ ਹੋਈ ਹੈ। ਠੀਕ ਹੈ ਜੀ। ਉਹਦੇ ਬਾਵਜੂਦ ਵੀ 2 ਰੇਲ ਗੱਡੀਆਂ ਰੱਦ ਹੋਈਆਂ ਔਰ 2 ਦਿਨ ਪਹਿਲਾਂ ਹੋਈਆਂ। ਤੇ ਤੀਸਰਾ, ਹੁਣ ਵੱਡੇ ਅਧਿਕਾਰੀ ਨੇ ਰੇਲਵੇ ਨਾਲ ਸੰਬੰਧਿਤ, ਇੱਕ ਵੱਡੇ ਅਧਿਕਾਰੀ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਕਿ ਅਸੀਂ ਫਰਵਰੀ ਤੱਕ ਭੁੱਲ ਜਾਓ ਜੀ, ਤੁਹਾਨੂੰ ਗੱਡੀਆਂ ਗੁੱਡੀਆਂ ਨਹੀਂ ਦੇ ਸਕਦੇ। ਔਰ ਇਹ ਸੂਚਨਾ ਮੂੰਹ ਜ਼ਬਾਨੀ ਹੈ ਜੀ। ਹੁਣ ਇਸ ਲਈ ਇਹ ਅਹਿਮ ਹੈ ਕਿ ਇਹਦੇ ਪਿੱਛੇ ਕੀ ਕੇਂਦਰ ਜਾਣਬੁੱਝ ਕੇ ਅੜਿੱਕੇ ਡਾ ਰਿਹਾ, ਕੀ ਫਾਨੇ ਡਾ ਰਿਹਾ, ਕੀ ਕੇਂਦਰ ਇਹ ਯੋਜਨਾ ਨੂੰ ਫੇਲ ਕਰਨਾ ਚਾਹੁੰਦਾ ਹੈ, ਪੰਜਾਬ ਸਰਕਾਰ ਦੀ ਬਦਨਾਮੀ ਕਰਾਉਣਾ ਚਾਹੁੰਦਾ। ਇਸ ਲਈ ਮਤਲਬ ਕਿ ਇਹਦੇ ਉੱਤੇ ਸਵਾਲ ਖੜਾ ਹੋਇਆ ਕਿ ਇਹਦੇ ਵਿੱਚ ਮਨਸ਼ਾ ਕੀ ਹੈ। ਕਿਉਂਕਿ ਬੜੇ ਅਹਿਮ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਇਸ ਨੂੰ ਆਪਣੀ ਇੱਕ ਵੱਡੀ ਸੇਵਾ ਮੁਹਿੰਮ ਬਣਾ ਕੇ ਪੇਸ਼ ਕੀਤਾ ਸੀਗਾ। ਬੇਸ਼ੱਕ ਬੱਸਾਂ ਹੁਣ ਜਿਹੜੀਆਂ ਜਾ ਰਹੀਆਂ ਨੇ ਪ੍ਰਵੀਨ ਜੀ, ਫਿਲਹਾਲ ਸਥਾਨਕ ਜਿਹੜੇ ਸਾਡੇ ਤਖਤ ਨੇ ਉਹਨਾਂ ਤੱਕ ਸੇਵਾਨਾਂ ਦੇ ਲਈ ਇਹ ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀਆਂ ਨੇ। ਪਰ ਜਿਹੜੀਆਂ ਰੇਲ ਦੇ ਰਾਹੀਂ ਇੱਕ ਖਾਸ ਮਤਲਬ ਕਿ ਵਰਗ ਦੇ ਸ਼ਰਧਾਲੂਆਂ ਨੇ ਜਿਹੜਾ ਵਾਰਾਣਸੀ ਜਾਣਾ ਸੀਗਾ, ਜਾਂ ਜਿਹੜੇ ਖਾਸ ਫਿਰਕੇ ਦੇ ਸਾਡੇ ਸ਼ਰਧਾਲੂਆਂ ਨੇ ਅਜਮੇਰ ਸ਼ਰੀਫ ਜਾਣਾ ਸੀਗਾ, ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਣ ਦਾ ਮਤਲਬ ਰੋਸਾ ਸਰਕਾਰ ਖਿਲਾਫ। ਕਿਸੇ ਨੇ ਨਹੀਂ ਦੇਖਣਾ ਕਿ ਰੇਲਵੇ ਨੇ ਇਨਕਾਰ ਕੀਤਾ, ਕਿਸੇ ਨੇ ਨਹੀਂ ਦੇਖਣਾ ਕਿ ਹਾਂ ਉਹਨਾਂ ਨੇ ਫੋਨ ਤੇ ਕਿਹਾ, ਉਹਨਾਂ ਨੇ ਸੂਚਿਤ ਕੀਤਾ, ਮੂੰਹਜਵਾਨੀ ਸੁਨੇਹਾ ਭੇਜਿਆ, ਚਿੱਠੀ ਆਈ। ਅਗਲੇ ਨੂੰ ਪਤਾ ਕਿ ਪੰਜਾਬ ਸਰਕਾਰ ਨੇ ਜਿਹੜੀ ਰੇਲ ਲੈ ਕੇ ਜਾਣੀ ਸੀ ਬਈ ਉਹ ਰੱਦ ਹੋ ਗਈ। ਭਗਵੰਤ ਮਾਨ ਵਾਲੀ ਰੇਲ ਗੱਡੀ ਜਿਹੜੀ ਯਾਤਰਾ ਲਈ ਜਾਣੀ ਸੀ ਉਹ ਰੱਦ ਹੋ ਗਈ। ਬਿਲਕੁਲ। ਪੰਜਾਬ 'ਚ ਨਵੇਂ ਪਿੰਡਾਂ 'ਚ ATM ਲੱਗੇ ਪ੍ਰਵੀਨ ਜੀ। ਜਦੋਂ ATM ਲੱਗੇ ਤਾਂ ਬੈਂਕ ਵਾਲੇ ਸਮਝਾਉਣ ਆਉਂਦੇ ਹੁੰਦੇ ਸੀ ਬਾਹਰ ਕਾਰਡ ਲੈ ਕੇ ਬੰਦੇ ਦਾ ਕਿ ਐਂ ਕਢਾਉਣੇ ਆ ਬਜ਼ੁਰਗੋ, ਬੇਬੇ ਐਂ ਕਢਾਉਣਾ ਹੈ, ਐਂ ਪੈਸੇ ਕਢਾਉਣੇ ਆ, ਹੈ ਨਾ। ਤੇ ਹੁਣ ਉਹ ਪਿੰਡਾਂ 'ਚ ਪੈਸੇ ਪਾਉਣ ਤਾਂ ATM ਵਾਲਾ ਇੱਕੋ ਵੱਖਰਾ ਵਿੰਗ ਹੈ ਬੈਂਕਾਂ ਦਾ। ਹੈ ਨੀ ਕਿ ਬੈਂਕ ਵਾਲੇ ਨੇ ਆਪੇ ਜਾ ਕੇ ਪਾਏ ਹੋਣੇ, ਪੈਸੇ ਰੱਖੇ ਹੋਣੇ। ਉਹ ਵੱਖਰੀਆਂ ਗੱਡੀਆਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ ਟਾਸਕ ਦਿੱਤੇ ਹੁੰਦੇ ਨੇ, ਉਹ ਆ ਕੇ ਪਾ ਕੇ ਜਾਂਦੀਆਂ। ਸੋ ਜਦੋਂ ਪਿੰਡਾਂ ਦੇ ਵਿੱਚ ਪੈਸੇ ਮੁੱਕ ਜਾਣੇ ਮਸ਼ੀਨਾਂ 'ਚੋਂ, ਤੇ ਬਜ਼ੁਰਗ ATM 'ਚੋਂ ਇਹ ਕਹਿ ਕੇ ਨਿਕਲਦੇ ਹੁੰਦੇ ਸੀ, ਕਾਹਦਾ ਬਾਦਲ ਦਾ ਰਾਜ ਹੈ, ATM 'ਚ ਤਾਂ ਪੈਸੇ ਨਹੀਂ ਉਹਦੇ ਕੋਲ, ਕਹਿੰਦੇ ਸੀ। ਸੋ ਲੋਕ ਉਹਦੇ ਲਈ ਬਾਦਲਾਂ ਨੂੰ ਵੀ ਗਾਲਾਂ ਕੱਢ ਦਿੰਦੇ ਸੀ ਕਿ ਲੈ ਆ ਬਾਦਲ ਦੇ ਰਾਜ 'ਚ ਤਾਂ ATM 'ਚ ਪੈਸੇ ਵੀ ਨਹੀਂ ਰਹਿੰਦੇ। ਤੇ ਨਾ ਅਗਲੇ ਨੂੰ ਤਾਂ ਇਹ ਲੱਗਦਾ ਨਾ ਕਿ ਮੇਰੇ ਖਾਤੇ 'ਚ ਤਾਂ ਹੈਗੇ ਆ, ਮਸ਼ੀਨ ਜਾਣ ਕੇ ਨਹੀਂ ਕੱਢਦੀ, ਬਾਦਲ ਨਹੀਂ ਕੱਢਣ ਦਿੰਦਾ। ਬਿਲਕੁਲ ਸਹੀ ਹੈ, ਬਿਲਕੁਲ। ਸੋ ਹੁਣ ਇੱਥੇ ਚਾਹੇ MOU ਸਾਈਨ ਹੋਣ ਦੇ ਬਾਵਜੂਦ, ਪੈਸਾ ਐਡਵਾਂਸ ਜਾਣ ਦੇ ਬਾਵਜੂਦ, ਤੈਅ ਤਰੀਕਾਂ ਹੋਣ ਦੇ ਬਾਵਜੂਦ, ਰੇਲ ਗੱਡੀ ਔਰ ਸਥਾਨ, ਸਟੇਸ਼ਨ, ਸਮਾਂ ਤੈਅ ਹੋਣ ਦੇ ਬਾਵਜੂਦ ਅਚਾਨਕ ਰੇਲਵੇ ਨੇ 1 ਨਹੀਂ 2 ਰੇਲ ਗੱਡੀਆਂ ਰੱਦ ਕੀਤੀਆਂ ਤੇ ਅੱਗੇ ਲਈ ਇਨਕਾਰ ਕਰਤਾ ਜੇ ਫਰਵਰੀ ਤੱਕ। ਤੇ ਪਰ ਲੋਕਾਂ ਦੇ ਮਨਾਂ 'ਚ ਸਿੱਧਾ ਜਾਣਾ ਕਿ ਲੈ ਆਹ ਤਾਂ ਮਾਨ ਸਰਕਾਰ ਦਾ ਫੋਕਾ ਹੀ ਸਾਬਤ ਹੋਇਆ ਜੀ, ਐਲਾਨ। ਆਹ ਤਾਂ ਜੀ ਰੇਲ ਯਾਤਰਾ ਉਹੀ ਡਰਾਮਾ ਹੀ ਸਾਬਤ ਹੋਈ ਜੀ, ਗੱਡੀਆਂ ਤਾਂ ਰੱਦ ਹੋ ਜਾਂਦੀਆਂ ਇਹਨਾਂ ਦੀਆਂ, ਆਉਂਦੀਆਂ ਹੀ ਨਹੀਂ ਗਈਆਂ ਜੀ, ਇਹ ਤਾਂ ਮਸ਼ਹੂਰੀ ਹੈ ਜੀ। ਹੁਣ ਉਹ ਜਿਹੜਾ ਰੋਸਾ ਪਨਪਣਾ ਕਿ ਇਹ ਇਸ ਨੂੰ ਜਾਣ ਬੁੱਝ ਕੇ ਕੇਂਦਰ ਇੱਕ ਸਾਜ਼ਿਸ਼ ਤਹਿਤ ਪਨਪਣ ਦੇਣਾ ਚਾਹੁੰਦਾ ਹੈ ਕਿ ਰੋਸਾ ਵਧੇ ਲੋਕਾਂ ਦੇ ਮਨਾਂ 'ਚ, ਇਸ ਲਈ, ਜਾਂ ਸੱਚਮੁੱਚ ਰੇਲਵੇ ਦੀਆਂ ਇੰਨੀਆਂ ਮਜਬੂਰੀਆਂ। ਪਰ ਜੇ ਰੇਲਵੇ ਦੀਆਂ ਮਜਬੂਰੀਆਂ ਹੋਣ ਤਾਂ ਉਹ ਬਾਕੀ ਰੇਲ ਗੱਡੀਆਂ ਤੇ ਵੀ ਅਸਰ ਪਵੇ।
ਜੀ। ਸੋ ਜਿੱਦਣ ਤੁਸੀਂ ਐਮਓਯੂ ਸਾਈਨ ਕਰ ਰਹੇ ਸੀ, ਜਿੱਦਣ ਐਗਰੀਮੈਂਟ ਕਰ ਰਹੇ ਸੀ, ਕੀ ਉਦਣ ਅਧਿਕਾਰੀਆਂ ਨੂੰ ਪਤਾ ਨਹੀਂ ਸੀ ਕਿ ਅਸੀਂ ਰੇਲਾਂ ਉਪਲਬਧ ਕਰਾ ਸਕਦੇ ਹਾਂ ਜਾਂ ਨਹੀਂ? ਉਦਣ ਪਤਾ ਨਹੀਂ ਸੀ ਕਿ ਏਸੀ ਬੱਸਾਂ ਦੇ ਲਈ ਵੱਖਰਾ ਜਨਰੇਟਰ ਵਾਲਾ ਇੰਜਣ ਚਾਹੀਦੇ ਆ ਜੀ, ਆਹ ਚਾਹੀਦੇ, ਉਦਣ ਨਹੀਂ ਪਤਾ ਸੀ? ਜੀ। ਇਸ ਲਈ ਇਹ ਸਿੱਧਾ ਸਿਆਸੀ ਪਹਿਲੂ ਲੱਗਦਾ ਕਿ ਭਾਜਪਾ ਚਾਹੁੰਦੀ ਆ ਕਿ ਪੰਜਾਬ ਦੇ ਲੋਕ, ਵੈਸੇ ਤਾਂ ਸਰਕਾਰ ਆਪਣੀਆਂ ਨਲਾਇਕੀਆਂ ਕਰਕੇ ਆਪੇ ਲੋਕਾਂ ਦੇ ਮਨਾਂ ਚੋਂ ਕਾਫੀ ਹੱਦ ਤੱਕ ਉਤਰ ਰਹੀ ਆ। ਕਾਫੀ ਲੋਕਾਂ ਨੂੰ ਲੱਗ ਰਿਹਾ ਕਿ ਬਦਲਾਅ ਦੀਆਂ ਗੱਲਾਂ ਕਰਨ ਵਾਲੇ ਬਦਲ ਰਹੇ ਨੇ, ਜੀ, ਆਪੇ ਬਦਲ ਗਏ ਨੇ। ਪਰ ਵਿਰੋਧੀ ਧਿਰਾਂ ਦੀ ਸਾਜ਼ਿਸ਼ ਹੁੰਦੀ ਆ, ਉਹਨਾਂ ਦੇ ਵਿੱਚ ਸਾਜ਼ਿਸ਼ ਦੀ ਮੁਸਕ ਆਉਂਦੀ ਆ ਇਸ ਰੇਲ ਗੱਡੀ ਵਾਲੇ ਮਾਮਲੇ ਦੇ ਵਿੱਚ, ਕਿ ਜਿਹੜੀ ਤੀਰਥ ਯਾਤਰਾ ਵਾਲੀ ਰੇਲ ਸੀ, ਉਹਦੇ ਰਾਹ ਦੇ ਵਿੱਚ, ਉਹਦੇ ਮੂਹਰੇ, ਉਹਦੇ ਪਹੀਏ ਦੇ ਵਿੱਚ ਕੇਂਦਰ ਨੇ ਇੱਕ ਫਾਨਾ ਫਸਾਇਆ। ਉਹ ਸਿਆਸੀ ਫਾਨਾ ਹੈ ਜਿਹੜਾ ਸਰਕਾਰ ਨੂੰ ਘੇਰਾਬੰਦੀ ਦੇ ਵਿੱਚ ਲਿਆਉਣਾ ਚਾਹੁੰਦਾ, ਲੋਕਾਂ ਦੇ ਲਈ ਸਵਾਲਾਂ ਦੇ ਘੇਰੇ 'ਚ ਲਿਆਉਣਾ ਚਾਹੁੰਦਾ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧ ਗਏ ਆਪਾਂ। ਕੱਲ ਖਬਰਾਂ ਦੇ ਵਿੱਚ ਚਰਚਾ ਕੀਤੀ ਸ਼ਰਮਾ ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ, ਕਿ ਹਾਈ ਕੋਰਟ ਵੀ ਸਖਤ ਹੋਈ ਹੈ ਤੀਰਥ ਯਾਤਰਾ ਤੇ। ਬਿਲਕੁਲ ਆਪਾਂ ਇਕੱਲੇ ਗੱਲ ਕਰਕੇ ਹਟੇ ਨਾ, ਇਸੇ ਲਈ ਉਹਨੇ ਪਹਿਲਾਂ ਇੱਕ, ਜਦੋਂ ਪਿਛਲੇ ਹਫ਼ਤੇ ਸੁਣਵਾਈ ਸੀ ਤਦ ਉਹਨੇ ਪੁੱਛਿਆ ਕਿ ਕਿਉਂ ਨਾ ਰੋਕ ਲਾ ਦਈਏ, ਤੇ ਕੱਲ ਪੁੱਛਿਆ ਕਿ ਫਿਰ ਜਿਹੜਾ ਇਹ ਪੈਸਾ ਖਰਚ ਰਹੇ ਹੋ ਕਿੱਥੋਂ ਖਰਚ ਰਹੇ ਹੋ? ਮੈਂ ਕਹਿੰਦਾ ਸਵਾਲ ਜਾਇਜ਼ ਹੈ, ਅਦਾਲਤ ਦਾ ਪੁੱਛਣਾ ਇਹ ਬਹੁਤ ਜਾਇਜ਼ ਸਵਾਲ ਹੈ ਕਿ ਤੁਸੀਂ ਜਿਹੜਾ 40 ਕਰੋੜ ਕਹਿ ਰਹੇ ਹੋ, ਇਹ ਕੀ ਉੱਪਰੋਂ ਪੈਦਾ ਕਰ ਲਿਆ? ਕਿਸੇ ਹੋਰ ਫੰਡਾਂ ਚੋਂ ਘਟਾਏ ਹੋਊ, ਕਿਸੇ ਹੋਰ ਵਿਭਾਗੀ ਫੰਡ ਘਟਾਏ ਹੋਣਗੇ? ਕੀ ਤੁਹਾਡੀਆਂ ਜੇਲ੍ਹਾਂ ਦੁਰਸਤ ਹੋ ਗਈਆਂ? ਕੀ ਪੰਜਾਬ ਚੋਂ ਨਸ਼ਾ ਮੁੱਕ ਗਿਆ? ਕੀ ਤੁਸੀਂ ਰੁਜ਼ਗਾਰ ਦੇਤਾ? ਫਿਰ ਤਾਂ ਇਹ ਯਾਤਰਾ ਵਰਗੀਆਂ ਇਹੀਆਂ ਯੋਜਨਾਵਾਂ ਚਲਾਓ ਕਹਿੰਦੇ। ਜਦੋਂ ਉਧਰ ਕੰਮ ਇੰਨੇ ਪਏ ਨੇ, ਉਧਰ ਪੈਸਾ ਕਿਉਂ ਨਹੀਂ ਲਾਉਂਦੇ? ਪੰਜਾਬ ਸਰਕਾਰ ਕੋਲ ਸਿੱਧਾ ਜਵਾਬ ਤਾਂ ਨਹੀਂ ਸੀ। ਉਹਨਾਂ ਨੇ ਇੰਨਾ ਜ਼ਰੂਰ ਕਿਹਾ ਜੀ ਅਸੀਂ ਵੱਖਰਾ ਫੰਡ ਰੱਖਿਆ, ਅਲਾਟ ਕੀਤਾ ਹੋਇਆ, ਬਜਟ 'ਚ ਪਾਸ ਕੀਤਾ ਹੋਇਆ, ਤੇ ਅਸੀਂ ਉਹਦੇ ਤਹਿਤ ਚਲਾਉਣੇ ਆ। ਫਿਰ ਮਾਨਯੋਗ ਅਦਾਲਤ ਕਹਿੰਦੀ ਕੋਈ ਨਾ 2 ਹਫ਼ਤਿਆਂ ਲਈ ਸੁਣਵਾਈ ਅੱਗੇ ਪਾਉਂਦੇ ਆ। ਪਰ ਮੈਂ ਟਾਈਮਿੰਗ ਦੀ ਗੱਲ ਕਰ ਰਿਹਾ। ਇੱਕ ਪਾਸੇ ਰੇਲਵੇ ਵੱਲੋਂ ਰੇਲ ਗੱਡੀਆਂ ਰੱਦ ਹੋਣੀਆਂ, ਫਿਰ ਉਹਨਾਂ ਦਾ ਸੁਨੇਹਾ ਭੇਜਣਾ ਕਿ ਫਰਵਰੀ ਤੱਕ ਨਹੀਂ ਦੇ ਸਕਦੇ, ਦੂਏ ਪਾਸੇ ਕੋਰਟ ਦਾ ਇਹ ਸਖਤ ਰੁਖ, ਇਹ ਸਾਰੀਆਂ ਟਾਈਮਿੰਗ ਨੂੰ ਮਿਲਾ ਕੇ ਪੰਜਾਬ ਦੇ ਲੋਕ ਸੋਚਦੇ ਆ ਕਿ ਕਿਤੇ ਸਾਰੇ ਪਾਸੇ ਇੱਕੋ ਤਾਣੀ ਤਾਂ ਨਹੀਂ ਅਲਝਾਈ ਜਾ ਰਹੀ ਜਾਣ ਬੁੱਝ ਕੇ। ਇੱਕ ਹਫ਼ਤੇ ਦੇ ਵਿੱਚ ਕਹਿੰਦੇ 100 ਮੁੱਢਲੇ ਸਿਹਤ ਕੇਂਦਰ ਖੋਲ ਦੇਣੇ ਆ ਸਰਕਾਰ ਨੇ ਸ਼ਰਮਾ ਜੀ। ਪਰ ਇਹਦੇ ਪਿੱਛੇ ਹੁਣ ਜੇ ਇਕੱਲੀ ਇੰਨੀ ਗੱਲ ਹੀ ਹੁੰਦੀ ਤਾਂ ਬਹੁਤ ਵਧੀਆ ਸੀ, ਪਰ ਕਹਿੰਦੇ ਕਿ ਹੁਣ ਇਹਦੇ ਪਿੱਛੇ ਵੀ ਇੱਕ ਮਜਬੂਰੀ ਹੈ ਫੰਡ ਲੈਣ ਦੀ। ਪ੍ਰਵੀਨ ਜੀ, ਇਸੇ ਪ੍ਰੋਗਰਾਮ 'ਚ ਆਪਾਂ ਸ਼ਾਇਦ ਇਸੇ ਸਿਰਲੇਖ ਹੇਠ ਗੱਲ ਕੀਤੀ ਸੀ ਕਿ ਕੀ ਆਮ ਆਦਮੀ ਕਲੀਨਿਕ ਉੱਤੇ, ਕੀ ਮੁਹੱਲਾ ਕਲੀਨਿਕਾਂ ਦੇ ਨਾਮ ਉੱਤੇ ਕੁਚੀ ਫੇਰਨੀ ਪਊਗੀ? ਹਾਂਜੀ ਕੀਤੀ ਸੀ, ਬਿਲਕੁਲ ਕੀਤੀ। ਔਰ ਉਹ ਇਸੇ ਵੱਲ ਨਾਲ ਕੀਤੀ ਸੀ ਕਿ ਕੀ ਇਹ ਉਹਨਾਂ ਨੂੰ ਨਾ ਬਦਲਣਗੇ, ਜਾਂ ਜਿਹੜੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਕਿ ਨਾਲ ਵਾਲਾ ਕੋਈ ਕਮਰਾ ਖਾਲੀ ਦੇਖੋ, ਕੋਈ ਹੋਰ ਬਿਲਡਿੰਗ ਦੇਖੋ, ਕਿ ਆਪਾਂ ਪ੍ਰਬੰਧ ਕਰੀਏ, ਆਪਾਂ ਪੈਸੇ ਆਉਣੇ ਚਾਹੀਦੇ ਆਪਣੇ, ਜਿਹੜਾ ਰੁਕਿਆ ਬਿਲਕੁਲ ਪੰਜਾਬ ਦਾ ਹੱਕ ਹੈ, ਉਹ ਪੈਸੇ ਮਿਲਣੇ ਚਾਹੀਦੇ ਆ ਪੰਜਾਬ ਨੂੰ। ਕੇਂਦਰ ਨੇ ਆਪਣੇ ਬੋਝੇ ਚੋਂ ਨਹੀਂ ਦੇਣੇ, ਮੰਤਰੀਆਂ ਨੇ, ਸਿਹਤ ਮੰਤਰੀ ਨੇ ਆਪਣੇ ਬੋਝੇ ਚੋਂ ਨਹੀਂ ਦੇਣੇ ਜੀ। ਉਹ ਪੰਜਾਬ ਦੇ ਲਈ ਤੈਅ ਫੰਡ ਹੈ ਜਿਹੜਾ ਸਾਨੂੰ ਮਿਲਣਾ ਚਾਹੀਦਾ। ਪਰ ਸਵਾਲ ਇਹ ਹੈ ਕਿ ਜਿਹੜਾ ਇਹਨਾਂ ਨੇ ਤਰੀਕਾ ਅਪਣਾਇਆ ਸੀ ਕਿ ਜੀ 25-25 ਲੱਖ ਇੱਕ ਮੁਹੱਲਾ ਕਲੀਨਿਕ ਬਣਾਉਣ ਤੇ, ਆਮ ਆਦਮੀ ਕਲੀਨਿਕ ਬਣਾਉਣ ਤੇ ਖਰਚਣ ਦੇ ਕਹਿੰਦੇ ਜੀ ਖਰਚੇ ਆਏ, ਤੇ ਉਹ ਤੋਂ ਬਾਅਦ ਉਹ ਟਿਕਟਾਂ ਦੇ ਪਰਚੀਆਂ ਦੇ ਹਿਸਾਬ ਨਾਲ ਫੰਡਾਂ ਦੇ ਰੌਲਾ ਪੈਣ ਲੱਗ ਗਿਆ ਕਿ ਜੀ ਇਹ ਤਾਂ ਖੇਡ ਚੱਲ ਰਹੀ ਹੈ ਕਈ ਥਾਵਾਂ ਤੇ, ਹੈ ਨਾ। ਤੇ ਉਧਰ ਕਹਿੰਦੇ ਜੀ ਟੈਸਟ ਵੀ ਪੂਰੇ ਨਹੀਂ, ਦਵਾਈਆਂ ਵੀ ਪੂਰੀਆਂ ਨਹੀਂ। ਬੇਸ਼ੱਕ ਕੁਝ ਕੁ ਮੁਹੱਲਾ ਕਲੀਨਿਕ ਠੀਕ ਚੱਲਦੇ ਨੇ, ਪਰ ਕਿੰਨੇ ਕੁ ਮੁਹੱਲਾ ਕਲੀਨਿਕ ਨੇ? ਸਰਕਾਰ ਕਹੇ ਅਸੀਂ 600 ਖੋਲਤੇ, 500 ਖੋਲਤੇ, ਕਿ ਉਹ ਪੂਰੇ ਪੰਜਾਬ ਨੂੰ ਕਵਰ ਕਰਨਗੇ? ਕਰੋੜ ਲੋਕਾਂ ਨੂੰ ਕਵਰ ਕਰਨਗੇ? 13,000 ਤੋਂ ਵੱਧ ਪਿੰਡਾਂ ਨੂੰ ਕਵਰ ਕਰ ਲੈਣਗੇ 600 ਮੁਹੱਲਾ ਕਲੀਨਿਕ? ਜੀ ਜਦੋਂ ਕਿ ਮੁੱਢਲੇ ਸਿਹਤ ਕੇਂਦਰ ਕਾਫੀ ਹੱਦ ਤੱਕ ਇਮਾਰਤੀ ਰੂਪ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਕਾਰਨ ਮਰੇ ਨੇ, ਜਦੋਂ ਕਿ ਇਮਾਰਤੀ ਰੂਪ 'ਚ ਹੈਗੇ ਸੀ। ਉਸ ਨੂੰ ਮੁੜ ਸੁਰਜੀਤ ਕਰਨਾ ਜ਼ਿਆਦਾ ਆਸਾਨ ਸੀ। ਲੱਗਿਆ ਕਿ ਨਹੀਂ, ਮਸ਼ਹੂਰੀ ਅਸੀਂ ਆਪਣੀ ਪਾਰਟੀ ਦੀ ਕਰਨੀ ਹੈ, ਆਪਣੇ ਚਿਹਰਿਆਂ ਦੀ ਕਰਨੀ ਹੈ, ਆਪਣੇ ਨਾਮਾਂ ਦੀ ਕਰਨੀ ਹੈ। ਇਸ ਲਈ ਉਹਨਾਂ ਨੇ ਉਹ ਦਿੱਲੀ ਵਾਲਾ ਫਾਰਮੂਲਾ ਲਿਆ ਕੇ, ਉਹ ਨਾਮ ਇੱਥੇ ਲਿਆ ਕੇ ਉਸ ਮੁਹੱਲਾ ਕਲੀਨਿਕ ਨੂੰ ਆਮ ਆਦਮੀ ਕਲੀਨਿਕ ਕਹਿ ਕੇ, ਤਾਂ ਕਿ ਪਾਰਟੀ ਦਾ ਨਾਮ ਵੀ ਲੋਕਾਂ ਨੂੰ ਨਾਲ ਯਾਦ ਰਹੇ, ਉਸ ਰੂਪ 'ਚ ਵਰਤਿਆ। ਹੁਣ ਉਧਰ ਫੰਡ ਵੀ ਖਰਚ ਲਏ, ਤੇ ਉਧਰ ਦੇ ਲਈ ਹੁਣ ਦਵਾਈਆਂ ਦਾ ਪ੍ਰਬੰਧ ਵੀ ਕਰਨਾ ਹੈ, ਡਾਕਟਰਾਂ ਦੀਆਂ ਤਨਖਾਹ ਭੱਤੇ ਵੀ ਦੇਣੇ ਆ, ਸਾਰਾ ਕੁਛ ਹੈ। ਉਹ ਚਾਹੇ ਪਰਚੀ ਆਊ ਨਹੀਂ ਆਊ, ਪਰ ਕੇਂਦਰ ਕਹਿੰਦਾ ਜੀ ਅਸੀਂ ਫਿਰ ਕਾਹਦੇ ਦਈਏ ਤੁਹਾਨੂੰ? ਆਯੁਸ਼ਮਾਨ ਯੋਜਨਾ ਦੇ ਤਹਿਤ ਜਿਹੜੇ ਮੁੱਢਲੇ ਸਿਹਤ ਕੇਂਦਰਾਂ ਲਈ ਫੰਡ ਆਉਣੇ ਨੇ, ਉਹ ਤਾਂ ਨਹੀਂ ਅਸੀਂ ਦੇ ਸਕਦੇ। 1100 ਕਰੋੜ ਦਾ ਉਹ ਫੰਡ ਸੀ, ਜਿਹਦੇ ਵਿੱਚੋਂ 400 ਕੁਝ ਕਰੋੜ ਦਾ ਉਹ ਫੰਡ ਅਲਾਟ ਹੋ ਚੁੱਕਿਆ ਸੀ। 676-78 ਕਰੋੜ ਦੇ ਕਰੀਬ ਦਾ ਉਹ ਫੰਡ ਅਜੇ ਬਕਾਇਆ ਖੜਾ ਸਾਡਾ। 438 ਕਰੋੜ ਸ਼ਾਇਦ ਉਹ ਆ ਗਿਆ ਸੀ, ਤੇ 676 ਕਰੋੜ 72 ਕਰੋੜ ਕਿੰਨਾ ਸਮਥਿੰਗ ਖੜਾ ਸੀ। ਸੋ ਜਿਹੜਾ ਉਹ ਖੜਾ ਸੀਗਾ, ਉਹ ਫੰਡ ਲੈਣ ਦੇ ਲਈ ਹੁਣ ਸਰਕਾਰ
ਨੇ ਇੱਕ ਨੁਕਤਾ ਕੱਢਿਆ ਜਿਹਦੀ ਚਰਚਾ ਆਪਾਂ ਉਸੇ ਦਿਨ ਕੀਤੀ ਸੀ ਜਦੋਂ ਇਹ ਰੁਕਣ ਦੀਆਂ ਖਬਰਾਂ ਆਈਆਂ ਤੇ ਹੁਣ ਉਸੇ ਨੁਕਤੇ ਤੇ ਬਕਾਇਦਾ ਅਧਿਕਾਰੀਆਂ ਦੀ ਬੈਠਕ ਹੋਈ ਜੀ ਔਰ ਉਹਨਾਂ ਅਧਿਕਾਰੀਆਂ ਦੀ ਬੈਠਕ ਦੇ ਵਿੱਚ ਉਹਨਾਂ ਨੂੰ ਹਦਾਇਤ ਕੀਤੀ ਗਈ ਪ੍ਰਵੀਨ ਜੀ ਕਿ ਇੱਕ ਹਫ਼ਤੇ ਦੇ ਅੰਦਰ ਸਾਨੂੰ 100 ਮੁੱਢਲੇ ਸਿਹਤ ਕੇਂਦਰ ਤਿਆਰ ਚਾਹੀਦੇ ਨੇ। ਠੀਕ ਆ। ਅੱਛਾ। ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਦੇ ਵਿੱਚ ਕਈ ਜ਼ਿਲ੍ਹਿਆਂ 'ਚ 8-8 ਖੋਲਣੇ ਆ, ਕਈਆਂ 'ਚ 6 ਖੋਲਣੇ ਆ, ਕਈਆਂ 4, ਕਈਆਂ 'ਚ 2 ਤੇ ਜਿੰਨੀ ਛੇਤੀ ਹੋ ਸਕਦਾ ਇਹ ਕਾਰਵਾਈ ਸਿਰੇ ਪਾਓ। ਇੱਕ ਹਫ਼ਤੇ ਦੇ ਅੰਦਰ 100 ਪ੍ਰਾਇਮਰੀ ਹੈਲਥ ਸੈਂਟਰ ਮੁੱਢਲੇ ਸਿਹਤ ਕੇਂਦਰ ਹੈ ਨਾ ਉਹ ਤਿਆਰ ਚਾਹੀਦੇ ਨੇ ਸਾਨੂੰ ਤੇ ਉਹਦੀ ਦਸਤਾਵੇਜੀ ਫਾਈਲ ਬਣ ਕੇ ਉਹਦੀਆਂ ਫੋਟੋਆਂ ਤਸਵੀਰਾਂ ਬਣ ਕੇ ਨਾਮ ਲਿਖ ਕੇ ਸਾਰਾ ਕੁਝ ਕਰਕੇ ਫਾਈਲ ਕੇਂਦਰ ਕੋਲ ਆਪਾਂ ਹਫ਼ਤੇ ਤੋਂ ਬਾਅਦ ਭੇਜਣੀਆਂ ਤਾਂ ਕਿ ਸਾਡਾ ਜਿਹੜਾ 650 ਕਰੋੜ ਦੇ ਕਰੀਬ 670-76 ਕਰੋੜ ਦੇ ਕਰੀਬ ਦਾ ਜਿੰਨਾ ਫੰਡ ਬਣਦਾ ਉਹ ਜਿਹੜਾ ਕੁੱਲ ਬਕਾਇਆ ਖੜਾ ਉਹ ਸਾਨੂੰ ਪਹਿਲ ਦੇ ਆਧਾਰ ਤੇ ਮਿਲੇ। ਸੋ ਇਹ ਉਹਦੇ ਲਈ ਪਹਿਲ ਕਦਮੀ ਆ। ਸੋ ਇਸੇ ਤਰ੍ਹਾਂ ਜੇ ਫੰਡ ਦੀ ਆਪਾਂ ਗੱਲ ਕਰਕੇ ਹਟਾਂਗੇ 8000 ਕਰੋੜ ਤੋਂ ਵੱਧ ਰੋਕੀ ਬੈਠਾ ਕੇਂਦਰ ਸਾਡਾ। ਆਪਾਂ ਵਿਸਤਾਰਤ ਖਬਰ ਇੱਕ ਦਿਨ ਪਹਿਲਾਂ ਹੀ ਕਰਕੇ ਹਟਿਆ। ਹਾਂਜੀ ਹਾਂਜੀ ਹਾਂਜੀ। ਇਸ ਲਈ ਉਹ ਇੱਕ ਪੂਰੀ ਵਿਸਤਾਰਤ ਖਬਰ ਆ ਕਿ ਪੰਜਾਬ ਦਾ ਫੰਡ ਕਿਹੜਾ ਜਿਵੇਂ 5500 ਕਰੋੜ ਸਾਡਾ ਪੇਂਡੂ ਵਿਕਾਸ ਫੰਡ ਰੋਕੀ ਬੈਠੇ ਨੇ ਹੈ ਨਾ ਤੇ 8000 ਆਪਣਾ 1800 ਕੁਝ ਕਰੋੜ ਦਾ ਸਾਡਾ ਜਿਹੜਾ ਵਿਕਾਸ ਪ੍ਰੋਜੈਕਟ ਵਾਲਾ ਫੰਡ ਆ ਉਹ ਰੁਕਿਆ ਹੋਇਆ 2000 ਕਰੋੜ ਦੇ ਕਰੀਬ। ਠੀਕ ਹੈ ਨਾ। ਇਸ ਤਰ੍ਹਾਂ ਸਾਡਾ 8000 ਕਰੋੜ ਦੇ ਕਰੀਬ ਕੁੱਲ ਫੰਡ ਰੁਕਿਆ ਹੋਇਆ ਜਿਹਦੇ ਵਿੱਚ ਹੁਣ ਆਹ ਫੰਡ ਜਿਹੜਾ ਸਿਹਤ ਨਾਲ ਸੰਬੰਧਿਤ ਹੈ ਜਿਹਦੀ ਰਾਸ਼ੀ 650 ਕਰੋੜ ਤੋਂ ਉੱਪਰ ਬਣਦੀ ਆ ਹਾਂਜੀ ਹਾਂਜੀ ਉਹ ਰਿਲੀਜ਼ ਕਰਾਉਣ ਦੇ ਲਈ ਹੁਣ ਕਹਿੰਦੇ ਜੀ 100 ਮੁੱਢਲੇ ਸਿਹਤ ਕੇਂਦਰ ਇੱਕ ਹਫ਼ਤੇ 'ਚ ਤਿਆਰ ਹੋਣੇ ਆ ਔਰ ਔਸਤਨ ਹਰੇਕ ਦੇ ਉੱਤੇ ਮਤਲਬ 20-20 ਲੱਖ ਰੁਪਈਆ ਖਰਚਾ ਆਉਣਾ ਜੀ ਕਹਿੰਦੇ। ਠੀਕ ਆ। ਹੁਣ ਆਹ ਸਵਾਲ ਫੇਰ ਖੜਾ ਕਿ ਪਹਿਲਾਂ ਮਹੱਲਾ ਕਲੀਨਿਕਾਂ ਦੇ ਉੱਤੇ ਕਹਿੰਦੇ 24-24 25-25 ਲੱਖ ਖਰਚਾ ਆ ਗਿਆ। ਹੁਣ ਇਹਨਾਂ ਨੂੰ ਬਣਾਉਣ ਦੇ ਉੱਤੇ ਮਤਲਬ ਕਿ ਇਹ 20 ਤੋਂ 25-25 ਲੱਖ ਖਰਚਾ ਆਉਣਾ ਤੇ ਕਹਿੰਦੇ ਜੀ ਇਹ ਕੁੱਲ ਖਰਚਾ 25 ਕਰੋੜ ਹੋ ਜਾਣਾ। ਠੀਕ ਹੈ। 25 ਕਰੋੜ ਇਹ ਖਰਚ ਕੇ ਫਿਰ ਸਾਨੂੰ ਉਮੀਦ ਹੈ ਕਿ ਸਾਨੂੰ ਸਾਡਾ 650 ਕਰੋੜ ਮਿਲਣਾ। ਠੀਕ ਹੈ। ਪਰ ਉਹ ਇਸ ਕੰਮਾਂ ਲਈ ਮਿਲਣਾ ਤੇ ਕਹਿੰਦੇ ਪੰਜਾਬ ਸਰਕਾਰ ਆਪਣੇ ਅਧਿਕਾਰੀਆਂ ਨੇ ਇਸ ਤਜਵੀਜ਼ ਤੇ ਕੰਮ ਕਰ ਰਹੀ ਹੈ ਕਿ ਮੁਹੱਲਾ ਕਲੀਨਿਕ ਕੌਮੀ ਚੱਲਣੇ ਚਾਹੀਦੇ ਨੇ। ਉਹਨਾਂ ਦੇ ਨਾਮਾਂ 'ਚ ਉਹਨਾਂ ਦੀ ਫੋਟੋ 'ਚ ਛੇੜਖਾਨੀ ਹੋਣੀ ਚਾਹੀਦੀ। ਉਹਦੇ ਲਈ ਪ੍ਰਬੰਧ ਕਿੱਥੋਂ ਕਰਨਾ ਤੁਸੀਂ ਸਾਨੂੰ ਫਾਰਮੂਲਾ ਸਮਝਾਓ। ਇਹਦੇ ਲਈ ਇਹ ਫੰਡ ਲਾਓ ਤੇ ਇਹਦੇ ਵਿੱਚੋਂ ਕਿੰਨਾ ਇੱਧਰ ਦਿਖਾਉਣਾ ਕਿੱਦਾਂ ਉੱਧਰ ਐਡਜਸਟ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਉਹ ਫਾਰਮੂਲਾ ਲਿਆਓ। ਪਰ ਹੁਣ ਇਹਨਾਂ ਨੂੰ ਦੁਬਾਰਾ ਦਰੁਸਤ ਕਰਨ ਦੇ ਲਈ 24 ਤੋਂ 25 ਕਰੋੜ ਰੁਪਈਆ ਖਰਚ ਹੋ ਜਾਣਾ ਜੀ 100 ਬਣਾਉਣ ਦੇ ਲਈ 100 ਨੂੰ ਹੋਂਦ 'ਚ ਲਿਆਉਣ ਦੇ ਲਈ ਤੇ ਜਿਹੜੇ ਪਹਿਲਿਆਂ ਦੇ ਖਰਚੇ ਉਹ ਜੇ ਵਿਵਾਦਾਂ 'ਚ ਹੈ ਕਿ ਇੱਕ ਕਮਰੇ ਵਾਲੇ ਮਹੱਲਾ ਕਲੀਨਿਕਾਂ ਤੇ ਕਿਵੇਂ 20-20 ਲੱਖ ਖਰਚਾ ਆ ਗਿਆ ਜੀ। ਸੋ ਉਹ ਅਜੇ ਚਰਚਾ 'ਚ ਹੁਣ ਇਹ ਨਵਾਂ ਚਰਚਾ ਸ਼ੁਰੂ ਹੋ ਜਾਣੀ ਆ। ਪਰ ਜਿਹੜੀ ਗਿਣਤੀ ਹੈ ਜੀ ਉਹ ਪਠਾਨਕੋਟ ਤੇ ਪਟਿਆਲੇ 'ਚ ਸਭ ਤੋਂ ਵੱਧ ਕਹਿੰਦੇ ਪ੍ਰਾਇਮਰੀ ਹੈਲਥ ਸੈਂਟਰ ਖੁੱਲਣੇ 8-8 ਖੁੱਲ ਜਾਣੇ ਇਹਨਾਂ ਦੋਵਾਂ 'ਚ ਪਟਿਆਲੇ 'ਚ ਵੀ ਪਠਾਨਕੋਟ 'ਚ ਵੀ। ਉਸ ਤੋਂ ਬਾਅਦ ਫਾਜ਼ਿਲਕਾ ਤੇ ਫਿਰੋਜ਼ਪੁਰ ਇੱਥੇ 6-6 ਖੁੱਲ ਜਾਣੇ ਆ ਜੀ। ਉਸ ਤੋਂ ਬਾਅਦ ਫਿਰ ਗੁਰਦਾਸਪੁਰ ਅੰਮ੍ਰਿਤਸਰ ਤੇ ਜਲੰਧਰ ਹੈ ਜਿੱਥੇ 5-5 ਖੁੱਲਣੇ ਆ ਜੀ। ਫਿਰ ਉਸ ਤੋਂ ਬਾਅਦ ਕਪੂਰਥਲਾ ਮੁਕਤਸਰ ਸਾਹਿਬ ਮਾਨਸਾ ਇੱਥੇ 4-4 ਖੁੱਲਣੇ ਆ। ਫਿਰ ਇਸ ਤੋਂ ਬਾਅਦ ਬਠਿੰਡਾ ਸੰਗਰੂਰ ਹੈ ਜਿੱਥੇ 3-3 ਖੁੱਲਣੇ ਆ। ਫਿਰ ਇਸ ਤੋਂ ਬਾਅਦ ਮੋਹਾਲੀ ਹੈ ਤੇ ਫਤਿਹਗੜ੍ਹ ਸਾਹਿਬ ਹੈ ਜਿੱਥੇ 2-2 ਖੁੱਲਣੇ ਆ। ਫਿਰ ਬਰਨਾਲਾ ਤੇ ਰੋਪੜ ਹੈ ਜਿੱਥੇ 1-1 ਖੁੱਲਣਾ। ਸੋ ਇਹ ਲਗਭਗ 100 ਪ੍ਰਾਇਮਰੀ ਹੈਲਥ ਸੈਂਟਰ ਇੱਕ ਹਫ਼ਤੇ 'ਚ ਖੋਲ ਕੇ ਕੇਂਦਰ ਤੋਂ 650 ਕਰੋੜ ਤੋਂ ਵੱਧ ਦੀ ਰਾਸ਼ੀ ਰਿਲੀਜ਼ ਕਰਾਉਣ ਦੇ ਲਈ 25 ਕਰੋੜ ਪਹਿਲਾਂ ਖਰਚਣਾ ਜੀ। ਤੇ ਇੱਕ ਵਾਰ ਇਹ ਨਵਾਂ ਵਿਵਾਦ ਵੀ ਹੈ ਤੇ ਸਰਕਾਰ ਦੀ ਇੱਕ ਪਹਿਲ ਕਦਮੀ ਹੈ। ਜੀ ਜੀ। ਖਬਰਾਂ ਦੇ ਵਿੱਚ ਜਦੋਂ ਖਬਰ ਦੀ ਕਿਸੇ ਹੈਡਲਾਈਨ ਦੇ ਵਿੱਚ ਕੋਈ ਇੱਕ ਅੱਖਰ ਜੁੜ ਜਾਵੇ ਜਿਹਦੀ ਅਹਿਮੀਅਤ ਬਹੁਤ ਹੋਵੇ ਤਾਂ ਉਹ ਖਬਰ ਦਾ ਪੂਰਾ ਸੰਦਰਭ ਜਿਹੜਾ ਸ਼ਰਮਾ ਜੀ ਉਹ ਲੱਭਣਾ ਬੜਾ ਔਖਾ ਕਿ ਖਬਰ ਕਹਿੰਦੀ ਕੀ ਹੈ। ਚਾਨਣਾ ਜ਼ਰੂਰ ਪਾ ਦਿਓ। ਕਾਂਗਰਸ ਨੇ ਕਹਿੰਦੇ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਤੋਂ ਕਰਤਾ ਇਨਕਾਰ ਪਰ ਜਿਹੜਾ ਸ਼ਬਦ ਆ ਉਹ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਹੋਰਾਂ ਵੱਲ ਇਸ਼ਾਰਾ ਕਰਦਾ ਹੈ। ਪ੍ਰਵੀਨ ਜੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਿੰਨੀ ਵਾਰ ਇਸ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਚਰਚਾ ਕੀਤੀ। ਹਾਂਜੀ ਹਾਂਜੀ ਬਿਲਕੁਲ। ਤੇ ਉਸ ਚਰਚਾ ਦੇ ਵਿੱਚ ਆਪਾਂ ਦੋ ਪੱਖ ਹਮੇਸ਼ਾ ਵਿਚਾਰੇ ਕਿ ਇੱਕ ਪਾਸੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਜਿਹੜੀ ਗੱਠਜੋੜ ਨਹੀਂ ਚਾਹੁੰਦੀ। ਬਿਲਕੁਲ ਸਹੀ ਹੈ। ਦੂਸਰੇ ਪਾਸੇ ਉਹ ਧਿਰ ਹੈ ਜਿਹੜੀ ਨੇ ਚੋਣ ਲੜਨੀ ਆ ਜਾਂ ਜਿਹੜੇ ਮੌਜੂਦਾ ਐਮਪੀ ਨੇ ਉਹ ਚਾਹੁੰਦੀ ਹੈ ਕਿ ਹੋ ਜਾਵੇ। ਪਰ ਦਾ ਜਵਾਬ ਇੱਥੇ ਲੁਕਿਆ ਹੋਇਆ ਜੀ ਕਿ ਪੰਜਾਬ ਕਾਂਗਰਸ ਦੀ ਕੱਲ ਦਿੱਲੀ 'ਚ ਬੈਠਕ ਸੀ ਜਿਹਦੀ ਆਪਾਂ ਚਰਚਾ ਕੱਲ ਦੱਸਿਆ ਸੀਗਾ ਕਿ ਸ਼ਾਮ ਨੂੰ ਬੈਠਕ ਹੋਣੀ ਹੈ। ਉਹ ਕੇਸੀ ਵੇਣੂਗੋਪਾਲ ਦੇ ਨਾਲ ਕੱਲ ਦੇਰ ਸ਼ਾਮ ਬੈਠਕ ਚੱਲੀ। ਉਹਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਵੀ ਬੁਲਾਈ ਗਈ ਤੇ ਉਹਦੇ ਵਿੱਚ ਪੰਜਾਬ ਕਾਂਗਰਸ ਨਾਲ ਸੰਬੰਧਿਤ ਮੈਂਬਰ ਪਾਰਲੀਮੈਂਟ ਵੀ ਬੁਲਾਏ ਗਏ। ਹੁਣ ਪੰਜਾਬ ਕਾਂਗਰਸ ਲੀਡਰਸ਼ਿਪ ਵੱਲੋਂ ਸੂਬਾਈ ਪ੍ਰਧਾਨ
ਰਾਜਾ ਵੜਿੰਗ, ਜੀ। ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਇਹ ਤਿੰਨਾਂ ਨੇ ਕੇਸੀ ਵੇਣੂਗੋਪਾਲ ਨਾਲ 1 to 1 ਵੀ ਤੇ ਸਾਂਝੀ ਗੱਲਬਾਤ ਵੀ ਕੀਤੀ ਤੇ ਸਪਸ਼ਟ ਰੂਪ ਚ ਕਿਹਾ ਹੈ ਕਿ ਗੱਠਜੋੜ ਨਹੀਂ ਹੋਣਾ ਚਾਹੀਦਾ। ਠੀਕ ਹੈ, ਅਸੀਂ ਗੱਠਜੋੜ ਨਾਲ ਸਹਿਮਤ ਨਹੀਂ। ਬਕਾਇਦਾ ਉਹ ਕੁਝ ਦਸਤਾਵੇਜ਼ ਤਿਆਰ ਕਰਕੇ ਲੈ ਕੇ ਗਏ ਸੀ। ਉਹਨਾਂ ਨੇ ਉਹਨਾਂ ਦੇ ਮੂਹਰੇ ਇੱਕ ਦਸਤਾਵੇਜ਼ ਰੱਖਿਆ। ਕਹਿੰਦੇ ਜੀ ਝਾਤ ਮਾਰੋ ਜਦੋਂ 2022 ਦੀਆਂ ਚੋਣਾਂ ਦੇ ਨਤੀਜੇ ਆਉਂਦੇ ਨੇ ਪੰਜਾਬ ਵਿਧਾਨ ਸਭਾ ਦੇ, ਤਦ ਆਮ ਆਦਮੀ ਪਾਰਟੀ 92 ਸੀਟਾਂ ਜਿੱਤਦੀ ਆ 72% ਦੀ ਵੋਟ ਦੇ ਨਾਲ। ਠੀਕ ਹੈ, ਪੰਜਾਬ 'ਚ 72% ਦੀ ਵੋਟ ਪੈਂਦੀ ਆ ਤੇ ਉਹ ਤੋਂ ਬਾਅਦ ਤੁਰੰਤ ਲੋਕ ਸਭਾ ਜਿਮਨੀ ਚੋਣ ਹੁੰਦੀ ਆ ਸੰਗਰੂਰ ਦੀ। ਹਾਂਜੀ, ਸੰਗਰੂਰ ਲੋਕ ਸਭਾ ਜਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਵੀ ਜਾਂਦੀ ਹੈ ਤੇ ਵੋਟ ਪਰਸੈਂਟ 50 ਤੇ ਆ ਜਾਂਦਾ। 72 ਵਾਲਾ 50 ਤੇ ਚੋਣ ਵੀ ਹਾਰ ਗਏ। ਉਸ ਤੋਂ ਬਾਅਦ ਕਹਿੰਦੇ ਜਲੰਧਰ ਵਾਲੀ ਸੀਟ ਬੇਸ਼ੱਕ ਜਿੱਤ ਲਈ ਜੀ, ਵੋਟ ਪਰਸੈਂਟ 34 ਤੇ ਆ ਗਿਆ ਕਹਿੰਦੇ ਆਮ ਆਦਮੀ ਪਾਰਟੀ ਦਾ। ਤੇ ਜੇ ਕਹਿੰਦੇ ਇੰਨੀ ਦੇਰ ਚ ਘਟ ਗਿਆ ਫਿਰ ਉਹਨਾਂ ਨਾਲ ਜਾ ਕੇ ਕੀ ਕਰਨਾ ਜੀ। ਕਹਿੰਦੇ ਦੂਏ ਪਾਸੇ ਕਾਂਗਰਸ ਨੇ ਆਪਣਾ ਅੰਕੜਾ ਦਿਖਾ ਕੇ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਆਪਣੇ ਆਪ ਨੂੰ ਵੱਡੇ ਨੀਤੀ ਘਾੜੇ ਸਾਬਤ ਕਰਨਾ ਚਾਹੁੰਦੇ ਸੀ। ਕਹਿੰਦੇ ਆ ਸਾਡੇ ਵਾਲਾ ਦੇਖ ਲਓ ਜੀ, ਅਸੀਂ ਜਦੋਂ ਵਿਧਾਨ ਸਭਾ ਵੋਟਾਂ ਸਾਨੂੰ ਪਈਆਂ ਸਾਡਾ ਤਾਂ 15-16% ਤੇ ਚਲਾ ਗਿਆ ਸੀ ਤੇ ਪਰ ਜਲੰਧਰ ਤੱਕ ਆਉਂਦੇ ਸਾਡਾ 28 ਤੇ ਪਹੁੰਚ ਗਿਆ। ਕਹਿੰਦੇ ਜੀ ਸਾਡਾ ਤਾਂ ਵੱਧ ਰਿਹਾ ਜੀ। ਕਹਿੰਦੇ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਤਾਂ ਵੋਟਾਂ ਤਾਂ ਇਕੱਠੀਆਂ ਪੈ ਜਾਣਗੀਆਂ, ਪਰ ਕਹਿੰਦੇ ਫਿਰ ਇਹ ਗਰੰਟੀ ਨਹੀਂ ਕਿ ਉਹ ਤੋਂ ਬਾਅਦ ਸਾਡੇ ਵਾਲਾ ਵੋਟ ਬੈਂਕ ਸਾਡੇ ਕੋਲ ਰਹੇ ਜਾਂ ਸਾਡੇ ਨਾਲ ਦੁਬਾਰਾ ਆ ਜਾਵੇ ਕਦੇ। ਇਸ ਲਈ ਕਹਿੰਦੇ ਸਾਨੂੰ ਗੱਠਜੋੜ ਮਨਜ਼ੂਰ ਨਹੀਂ। ਪਰ ਜਿਹੜੇ ਮੈਂਬਰ ਪਾਰਲੀਮੈਂਟ ਬੁਲਾਏ ਕਾਂਗਰਸ ਨੇ, ਆਪਣੇ ਜਿਹੜੇ ਕਾਂਗਰਸ ਦੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਵਿੱਚੋਂ ਬਹੁ ਗਿਣਤੀ ਨੇ ਕੇਸੀ ਵੇਣੂਗੋਪਾਲ ਨੂੰ ਬੇਨਤੀ ਕੀਤੀ ਕਿ ਛੇਤੀ ਗੱਠਜੋੜ ਕਰਾਓ ਜੀ, ਅਸੀਂ ਮਿਲ ਕੇ ਪ੍ਰਚਾਰ ਕਰ ਲਈਏ ਜੀ। ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬਹੁਆਂ ਨੂੰ ਕਿ ਟਿਕਟ ਸਾਨੂੰ ਹੀ ਮਿਲਣੀ ਹੈ, ਟਿਕਟ ਸਾਨੂੰ ਮਿਲਣੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਇਕੱਠੀ ਵੋਟ ਪਊਗੀ ਤਾਂ ਸ਼ਾਇਦ ਜਿੱਤ ਜਾਵਾਂਗੇ। ਨਹੀਂ ਐ ਨਾ ਹੋਵੇ ਕਿ ਅਸੀਂ ਆਪਣੇ ਰਿਕਾਰਡ ਦੇ ਹਿਸਾਬ ਨਾਲ ਪਿੱਛੇ ਫਿਰੀ ਜਾਈਏ, ਆਮ ਆਦਮੀ ਪਾਰਟੀ ਆਪਣੇ ਰਿਕਾਰਡ ਦੇ ਇਹਦੇ ਵਿੱਚ ਕੋਈ ਤੀਜਾ ਵੀ ਲੈ ਜਾਵੇ। ਉਹਨਾਂ ਨੂੰ ਲੱਗੀ ਜਾਂਦੇ ਜੇ ਗੱਠਜੋੜ ਮਤਲਬ ਹੁੰਦਾ ਹੈ ਤਾਂ ਠੀਕ ਹੈ, ਜੇ ਨਹੀਂ ਹੁੰਦਾ ਤਾਂ ਫਿਰ ਲੋਕਾਂ ਨੂੰ ਲੱਗਣਾ ਕਿ ਜਿੱਤਣ ਵਾਲੇ ਉਮੀਦਵਾਰ ਤਾਂ ਹੈ ਨਹੀਂ ਗੇ ਦੋਵੇਂ ਪਾਰਟੀਆਂ ਦੇ ਤੇ ਤੀਜੇ ਕਨੀ ਨਾ ਚਲੇ ਜਾਣ। ਕਹਿੰਦੇ ਇਸ ਲਈ ਉਹ ਤਾਂ ਇਹ ਫਾਰਮੂਲਾ ਸੁਝਾ ਰਹੇ ਨੇ ਕਿ ਗੱਠਜੋੜ ਹੋਣ ਨਾਲ ਸਾਨੂੰ ਫਾਇਦਾ। ਕਾਂਗਰਸ ਲੀਡਰਸ਼ਿਪ ਕਹਿੰਦੀ ਜੀ ਜੇ ਅਕਾਲੀ ਭਾਜਪਾ ਗੱਠਜੋੜ ਵੀ ਹੋ ਜਾਵੇ ਜੀ ਸਾਨੂੰ ਫਾਇਦਾ। ਗੱਠਜੋੜ ਨੂੰ ਵੀ ਹੁਣ ਆਪਣੇ ਲਈ ਫਾਇਦੇਮੰਦ ਦੱਸਦੇ ਨੇ। ਉਹ ਕਹਿੰਦੇ ਜੇ ਅਕਾਲੀ ਭਾਜਪਾ ਗੱਠਜੋੜ ਹੋ ਗਿਆ ਤਾਂ ਲੋਕਾਂ ਨੇ ਦੋਵਾਂ ਬਾਰੇ ਕਹਿਣਾ ਕਿ ਨਹੀਂ ਜੀ ਇਹ ਤਾਂ ਦੋਏ ਧਿਰਾਂ ਮਤਲਬ ਕਿ ਦੇਖੋ ਜੀ ਇਕੱਠੀਆਂ ਹੋ ਗਈਆਂ, ਇਹ ਤਾਂ ਪਹਿਲਾਂ ਹੀ ਡਰਾਮਾ ਸੀਗਾ ਜੀ ਲੋਕਾਂ ਦਾ। ਕਹਿੰਦੇ ਕਿ ਕਿਸਾਨ ਅੰਦੋਲਨ ਕਰਕੇ ਰੋਸਾ ਜੇ ਭਾਜਪਾ ਨਾਲ ਵੀ ਹੈ ਜੀ, ਅਕਾਲੀ ਦਲ ਪ੍ਰਤੀ ਵੀ ਹੈਗਾ, ਜੇ ਇਕੱਠੇ ਹੋ ਗਏ ਤਾਂ ਰੋਸਾ ਫੇਰ ਵੱਧ ਜਾਣਾ ਜੀ। ਇਹ ਵੀ ਫਾਰਮੂਲੇ ਕੱਚੇ ਪੱਕੇ ਸਮਝਾ ਕੇ ਆਏ ਤੇ ਇਸ ਲਈ ਕਹਿੰਦੇ ਜੀ ਫਿਰ ਕਾਂਗਰਸ ਮਜ਼ਬੂਤ ਰਹੂਗੀ ਜੀ, ਇਸ ਲਈ ਤੁਸੀਂ ਗੱਠਜੋੜ ਨਾ ਕਰੋ ਜੀ। ਹੁਣ ਇਹ ਦੋਏ ਆਪੋ ਆਪਣਾ ਪੱਖ ਰੱਖਿਆ ਇਹਨੇ। ਹੁਣ ਕਾਂਗਰਸ ਹਾਈ ਕਮਾਂਡ ਨੇ ਤੈਅ ਕਰਨਾ ਜੀ ਕਿ ਗੱਠਜੋੜ ਕਰਨਾ ਹੈ ਕਿ ਨਹੀਂ ਕਰਨਾ। ਕੀ ਏਦਾਂ ਹੋ ਸਕਦਾ ਕਿ ਇੰਡੀਆ ਗੱਠਜੋੜ ਚ ਇਕੱਠੇ ਵੀ ਰਹੋ ਤੇ ਪੰਜਾਬ ਚ ਅੱਡੋ ਅੱਡ ਲੜੋ, ਜਾਂ ਫਿਰ ਇਹ ਤੈਅ ਕਰੋ ਕਿ ਠੀਕ ਹੈ ਜੀ ਆਪਾਂ ਗੱਠਜੋੜ ਨਹੀਂ ਕਰਦੇ ਪਰ ਸੀਟ ਸ਼ੇਅਰਿੰਗ ਕਰ ਲੈਂਦੇ ਆ, 7 ਤੇ ਤੁਸੀਂ ਲੜ ਲਓ, 6 ਤੇ ਅਸੀਂ ਲੜ ਲਈਏ, ਇੱਕ ਦੂਜੇ ਥਾਂ ਤੇ ਨਾ ਜਾਈਏ ਨਾ ਆਈਏ ਇੱਕ ਦੂਜੇ ਲਈ, ਪਰ ਲੜ ਲਓ ਅੱਡ ਅੱਡ, ਐਂ ਵੋਟ ਬੈਂਕ ਆਪਣੇ ਆਪ ਸ਼ਾਇਦ ਇੱਕ ਦੂਜੇ ਨੂੰ ਪੈ ਜਾਵੇ। ਇਹੋ ਜਿਹੀਆਂ ਸਕੀਮਾਂ ਵੀ ਮਤਲਬ ਚੱਲ ਰਹੀਆਂ ਨੇ, ਪਰ ਹੋਏਗਾ ਕਿ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਕਾਂਗਰਸ ਦੀ ਲੀਡਰਸ਼ਿਪ, ਪੰਜਾਬ ਲੀਡਰਸ਼ਿਪ ਕੋਰਾ ਇਨਕਾਰ ਕਰਕੇ ਆਈ ਹੈ, ਜਿਹਦੀ ਗੱਲ ਆਪਾਂ ਬਹੁਤ ਦੇਰ ਤੋਂ ਕਰ ਰਹੇ ਸੀ। ਔਰ ਦੂਸਰੇ ਪਾਸੇ ਉਹ ਧਿਰ ਕਹਿ ਕੇ ਆਈ ਹੈ ਕਿ ਗੱਠਜੋੜ ਕਰੋ, ਜਿਨ੍ਹਾਂ ਦਾ ਪੱਖ ਵੀ ਆਪਾਂ ਲਗਾਤਾਰ ਇਸ ਵੱਲ ਰੱਖ ਰਹੇ ਸੀ ਕਿ ਉਹਨਾਂ ਚੋਂ ਕਈ ਤਾਂ ਕਾਂਗਰਸੀ ਦਾ ਛਾਲ ਮਾਰਨ ਲਈ ਤਿਆਰ ਨੇ। ਉਹ ਜਿਵੇਂ ਕੱਲ ਸੰਸਦ ਚ ਛਾਲਾਂ ਵੱਜੀਆਂ ਨਾ ਬੈਂਚ ਤੋਂ ਬੈਂਚ ਤੇ ਮਾਣਯੋਗ ਪੰਜਾਬ ਦੇ ਇੱਕ ਸੰਸਦ ਮੈਂਬਰ ਨੇ ਹਿੰਮਤ ਕੀਤੀ ਕਿ ਉਹਨੇ ਉਹ ਧੂਏ ਜੇ ਵਾਲਾ, ਉਹ ਪੀਲੇ ਧੂਏ ਜੇ ਵਾਲਾ ਬੰਬ ਜਾ ਵੀ ਚੱਕ ਕੇ ਬਾਹਰ ਸਿੱਟਿਆ, ਡੱਬਾ ਜਾ ਹੈ ਨਾ ਚੇਨ ਸੀਗਾ ਜਿਹੜਾ, ਤੇ ਉਹ ਬੰਦੇ ਨੂੰ ਫੜਨ ਦੇ ਵਿੱਚ ਵੀ ਉਹ ਕਹਿੰਦੇ ਜੀ ਔਜਲਾ ਜੀ ਦੀ ਵੱਡੀ ਭੂਮਿਕਾ। ਸੋ ਔਜਲਾ ਜੀ ਵੀ ਉਵੇਂ ਬੈਂਚ ਵੀ ਟੱਪਣਾ ਚਾਹੁੰਦੇ ਆ ਆਪ ਵੀ। ਉਹ ਕਾਂਗਰਸ ਵਾਲਾ ਮੈਚ ਟੱਪ ਕੇ ਆਪ ਵਾਲੇ ਪਾਸੇ ਜਾਣ ਲਈ ਵੀ ਕਾਲੇ ਆ, ਉਹਨਾਂ ਦੀ ਵੀ ਚਰਚਾ ਚੱਲਦੀ ਹੈ। ਉਹਦੇ ਨਾਲ 2-3 ਐਮਪੀਆਂ ਦੀ ਹੋਰ ਦੀ ਚਰਚਾ ਚੱਲਦੀ ਹੈ। ਸੋ ਇਸ ਲਈ ਰਵਨੀਤ ਬਿੱਟੂ ਵੀ ਸਮਝੌਤੇ ਤੇ ਕਹਿੰਦੇ ਹੱਕ 'ਚ ਨੇ, ਉਹਨਾਂ ਦਾ ਵੀ ਨਾਮ ਚੱਲਦਾ। ਸੋ ਇਸ ਲਈ ਇਹ ਬੈਂਚ ਟੱਪਣਗੇ ਜਾਂ ਬੈਂਚ ਨਾਲ ਜੋੜਨਗੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਕਾਂਗਰਸ ਦੇ ਅੰਦਰ ਇਸ ਮਸਲੇ ਨੂੰ ਲੈ ਕੇ ਦੋ ਧਿਰੀ ਮਤਲਬ ਕਿ ਤਲਵਾਰਾਂ ਖਿੱਚ ਗਈਆਂ। ਜੀ
ਇੱਕ ਸ਼ਰਮਾ ਜੀ ਥੋੜ੍ਹੀ ਜਿਹੀ ਸੋਧ ਆਪਾਂ ਕਰਦੇ ਚੱਲੀਏ। ਤੁਸੀਂ ਜਦੋਂ ਗੱਲ ਕਰ ਰਹੇ ਸੀਗੇ ਤਾਂ ਤੁਸੀਂ ਸ਼ਾਇਦ ਗਲਤੀ ਦੇ ਨਾਲ ਬੋਲ ਗਏ 72%, 72 ਸੀਟਾਂ ਐਕਸਚੇਂਜ ਹੋਈਆਂ ਜੀ। ਪਰਸੈਂਟੇਜ ਆਮ ਆਦਮੀ ਪਾਰਟੀ ਨੂੰ 42 ਪਈ ਹੈ। ਸ਼ਾਇਦ ਉਹ ਦਰੁਸਤੀ ਕਰ ਲੈਣ ਸਾਡੇ ਜਿਹੜੇ ਸਰੋਤੇ ਨੇ। ਉਹਦੇ ਵਿੱਚ ਠੀਕ ਹਾਂ, ਇੱਕ ਗੱਲ ਸਹੀ ਹੈ ਕਿ 79% ਮੈਜੋਰਟੀ ਆਮ ਆਦਮੀ ਪਾਰਟੀ ਕੋਲ ਹੈ ਵਿਧਾਨ ਸਭਾ ਦੇ ਵਿੱਚ। ਜੀ, ਜੀ, 72 ਜੀ। ਸੀਟਾਂ ਸਵਿੰਗ ਹੋਈਆਂ, ਉਹ ਸ਼ਾਇਦ 72% ਕਿਹਾ ਗਿਆ ਹੂੰ, ਤੁਹਾਡੇ ਤੋਂ। ਜੀ, ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਕਿ ਗੱਲ ਕਰੀਏ, ਆਪਾਂ ਇੱਕ ਦਿਨ ਕੈਨੇਡਾ ਦੀ ਵੀ ਗੱਲ ਕੀਤੀ ਸੀ। ਕੈਨੇਡਾ ਦੇ ਸੰਦਰਭ ਦੇ ਵਿੱਚ, ਵਿਦਿਆਰਥੀਆਂ ਦੇ ਸੰਦਰਭ ਦੇ ਵਿੱਚ। ਸ਼ਾਇਦ ਆਪਾਂ ਆਸਟ੍ਰੇਲੀਆ ਦੀ ਵੀ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਤੇ ਕੈਨੇਡਾ ਜਾਣਾ ਹੁਣ ਔਖਾ ਹੋ ਗਿਆ। ਕੀ ਜਨਵਰੀ ਤੋਂ ਬਾਅਦ 23 ਲੱਖ ਵਿਦਿਆਰਥੀਆਂ ਨੂੰ ਕੈਨੇਡਾ ਵਾਪਸ ਜਹਾਜ਼ ਚੜਾ ਦੇਵੇਗਾ ਜੀ? ਬਿਲਕੁਲ ਪ੍ਰਵੀਨ ਜੀ, ਇਹ ਅਹਿਮ ਪਹਿਲੂ ਉੱਭਰ ਰਿਹਾ ਕਿਉਂਕਿ ਕੈਨੇਡਾ ਨੇ ਬਕਾਇਦਾ ਤੌਰ ਤੇ 3-4 ਪੜਾਵਾਂ ਦੇ ਵਿੱਚ ਇਹ ਪਹਿਲਕਦਮੀਆਂ ਕੀਤੀਆਂ। ਜੀ, ਜੀ। ਪਹਿਲਾ ਪੜਾਅ ਆਪਾਂ ਉਸ ਦਿਨ ਵਿਚਾਰਿਆ ਸੀ ਜਦੋਂ ਉੱਥੇ ਰਹਿ ਰਹੇ ਵਰਕ ਪਰਮਿਟਾਂ ਨੂੰ ਲੈ ਕੇ ਕੁਝ ਫੀਸਾਂ ਦੇ ਵਾਧੇ ਦੀ ਖਬਰ ਆਈ ਸੀ ਕਿ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਹਨਾਂ ਦੇ ਵਰਕ ਪਰਮਿਟ ਦੇ ਲਈ ਫੀਸ ਹੈ ਜਿਹੜੀ ਉਹ $200 ਤੋਂ ਵਧਾ ਕੇ ਉਹ $28-30 ਹੋਰ ਵੱਧ ਜਾਣੀ ਹੈ। ਫਿਰ ਉਸ ਤੋਂ ਬਾਅਦ ਖਬਰ ਆਈ ਕਿ ਜੀ 1 ਜਨਵਰੀ ਦੇ ਉੱਤੋਂ ਜਿਹੜਾ ਇੰਟਰਨੈਸ਼ਨਲ ਫੰਡ ਹੈ ਉਹ ਸਿੱਧਾ $10,000 ਤੋਂ ਵੱਧ ਵਧਾਤਾ ਤੇ ਇਹਦੇ ਨਾਲ 6.5 ਲੱਖ ਦੇ ਕਰੀਬ ਪ੍ਰਤੀ ਵਿਦਿਆਰਥੀ ਤੇ ਨਵਾਂ ਬੋਝ ਪੈਣਾ। ਪਰ ਹੁਣ ਕੈਨੇਡਾ ਹੋਰ ਸਖਤ ਹੋਇਆ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ। ਠੀਕ ਹੈ। ਕੈਨੇਡਾ ਦੇ ਵਿੱਚ 31 ਦਸੰਬਰ ਤੋਂ ਬਾਅਦ ਕਹਿੰਦੇ ਜੀ ਜਿਹੜਾ ਵਰਕ ਪਰਮਿਟ ਹੈ ਵਿਦਿਆਰਥੀਆਂ ਦਾ ਉਹ ਨਹੀਂ ਵਧੇਗਾ। ਜਿਹਦਾ 31 ਦਸੰਬਰ ਤੱਕ ਹੈਗਾ ਵਰਕ ਪਰਮਿਟ ਉਹ ਅਪਲਾਈ ਕਰ ਸਕਦਾ ਹੈ। 1 ਜਨਵਰੀ ਤੱਕ ਉਹਦੇ ਲਈ ਖਤਮ ਹੈ ਇਹ ਆਪਸ਼ਨ। ਉਹ ਅੱਛਾ। ਸੋ ਇਹਦੇ ਨਾਲ ਕਹਿੰਦੇ ਸਿੱਧਾ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ 5 ਲੱਖ ਤੋਂ ਜ਼ਿਆਦਾ ਵਿਦਿਆਰਥੀ ਪ੍ਰਭਾਵਿਤ ਹੋਣਗੇ। ਤੇ ਜੇਕਰ ਮੈਂ ਕੁੱਲ ਉੱਥੋਂ ਦੇ ਵਿਦਿਆਰਥੀਆਂ ਦੀ ਗੱਲ ਕਰਾਂ ਤਾਂ ਇਹ ਗਿਣਤੀ 23 ਲੱਖ ਤੱਕ ਜਾ ਸਕਦੀ ਹੈ। ਪ੍ਰਵੀਨ ਜੀ, ਅੱਜ ਦੀ ਤਰੀਕ ਦੇ ਵਿੱਚ ਉੱਥੇ ਜਿਹੜਾ ਇੰਟਰਨੈਸ਼ਨਲ ਵਿਦਿਆਰਥੀ ਹੈ ਉਹਦੀ ਗਿਣਤੀ ਕਰੀਬ ਕਹਿੰਦੇ ਜੀ 14 ਲੱਖ ਹੈ। ਤੇ ਉਹ ਵਿਦਿਆਰਥੀਆਂ ਤੋਂ ਗਾਂਹ ਜਿਹੜੇ ਪਰਮਿਟ ਦੇ ਉੱਤੇ ਕੰਮ ਕਰਨ ਵਾਲੇ ਵਿਦਿਆਰਥੀ ਨੇ ਉਹਨਾਂ ਦੀ ਗਿਣਤੀ 9 ਲੱਖ ਤੋਂ ਜ਼ਿਆਦਾ। ਸੋ 14 ਲੱਖ ਦੇ ਕਰੀਬ ਉੱਥੇ ਮਤਲਬ ਕਿ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਸਟੱਡੀ ਵਾਲੇ ਨੇ। 9.5 ਲੱਖ ਦੇ ਕਰੀਬ ਜਿਹੜੇ ਉੱਥੇ ਮਤਲਬ ਪਰਮਿਟ ਦੇ ਉੱਤੇ ਨੇ, ਵਰਕ ਪਰਮਿਟ ਦੇ ਨੇ। ਇਹ 23 ਲੱਖ ਦੇ ਕਰੀਬ ਵਿਦਿਆਰਥੀ ਸਿੱਧੇ ਪ੍ਰਭਾਵਿਤ ਹੋਣਗੇ ਇਸ ਪਹਿਲੂ ਨਾਲ। ਤੇ ਇਹ 23 ਲੱਖ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦਾ ਮਤਲਬ ਜੇਕਰ ਇਹਨਾਂ ਦਾ ਵਰਕ ਪਰਮਿਟ ਨਹੀਂ ਵੱਧਦਾ ਜੀ ਤੇ ਇਹਨਾਂ ਨੂੰ ਫਿਰ ਇਹਦਾ ਮਤਲਬ ਉੱਥੇ ਰਹਿਣ ਦੀ ਮਨਜ਼ੂਰੀ ਵੀ ਨਹੀਂ ਮਿਲਦੀ। ਸਿੱਧਾ ਅਸਰ ਇਸ ਗੱਲ ਤੇ ਪੈਣਾ। ਬੇਸ਼ੱਕ ਮੈਨੂੰ ਪਤਾ ਲੱਗ ਰਿਹਾ ਕਿ ਜਿਹੜੇ 2 ਸਾਲ ਦੇ ਸਟੱਡੀ ਵੀਜ਼ੇ ਵਾਲੇ ਵਿਦਿਆਰਥੀ ਨੇ ਉਹ ਕਹਿੰਦੇ ਜੀ ਸਾਡੇ ਸਟੂਡੈਂਟ ਦੇ ਲਈ ਵਰਕ ਪਰਮਿਟ ਨੂੰ 5 ਸਾਲ ਵਾਧਾ ਕੀਤਾ ਜਾਵੇ ਤੇ ਜਿਹੜੇ 1 ਸਾਲ ਦੇ ਸਟੱਡੀ ਪ੍ਰੋਗਰਾਮਾਂ ਲਈ ਆਏ ਵਿਦਿਆਰਥੀ ਨੇ ਉਹ ਕਹਿੰਦੇ ਜੀ ਉਹਨਾਂ ਦੇ ਵਰਕ ਪਰਮਿਟਾਂ ਨੂੰ 2 ਸਾਲ ਲਈ ਵਧਾਇਆ ਜਾਵੇ। ਇਹਦੀ ਮੰਗ ਵੀ ਕਰ ਰਹੇ ਨੇ ਤੇ ਇਹਦੀ ਮੰਗ ਦੇ ਨਾਲ 40,000 ਦੇ ਕਰੀਬ ਵਿਦਿਆਰਥੀਆਂ ਨੇ ਇੱਕ ਕੰਪੇਨ ਵੀ ਛੇੜ ਲਈ ਹੈ, ਦਸਤਖਤ ਮੁਹਿੰਮ ਵੀ ਸ਼ੁਰੂ ਕਰ ਲਈ ਹੈ। ਠੀਕ ਹੈ। 40 ਲੱਖ ਵਿਦਿਆਰਥੀ ਤੇ ਉਹਦੇ ਵਿੱਚ ਲਗਾਤਾਰ ਗਿਣਤੀ ਵੱਧ ਰਹੀ। ਜਦੋਂ ਆਪਾਂ ਗੱਲ ਕਰ ਰਹੇ ਹੋ ਸਕਦਾ ਇਹ ਕੰਪੇਨ 50,000 ਤੋਂ ਪਾਰ ਵੀ ਚਲੀ। 40,000 ਤੋਂ ਵੱਧ ਵਿਦਿਆਰਥੀ ਦਸਤਖਤ ਕਰ ਚੁੱਕੇ ਸੀ ਜਦੋਂ ਤੱਕ ਅੰਕੜੇ ਮੇਰੇ ਕੋਲ ਨੇ। ਸੋ ਇਸ ਲਈ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ। ਪਰ ਕੈਨੇਡਾ ਨੇ ਜਿਹੋ ਜਿਹੇ ਨਿਯਮ ਬਣਾਏ ਨੇ ਕਿ 1 ਜਨਵਰੀ 2024 ਨੂੰ ਜਿਨ੍ਹਾਂ ਦਾ ਪਰਮਿਟ ਪੂਰਾ ਹੋ ਗਿਆ ਉਹ ਤੋਂ ਬਾਅਦ ਉਹ ਨਵੇਂ ਲਈ ਅਪਲਾਈ ਨਹੀਂ ਕਰ ਸਕਦੇ। ਉਹਨਾਂ ਦਾ ਪੀਜੀ ਵਰਕ ਪਰਮਿਟ ਜਿਨ੍ਹਾਂ ਦਾ 31 ਦਸੰਬਰ ਤੱਕ ਹੈ ਉਹ ਬੇਸ਼ੱਕ ਅਪਲਾਈ ਕਰ ਸਕਦੇ ਨੇ। ਉਹਦੇ ਬਾਰੇ ਵੀ ਸਰਕਾਰ ਫੈਸਲਾ ਲਊਗੀ ਕਿ ਉਹਨੂੰ ਅੱਗੇ ਵਧਾਉਣਾ ਹੈ ਨਹੀਂ ਵਧਾਉਣਾ। ਪਰ 1 ਜਨਵਰੀ ਵਾਲਿਆਂ ਦੀ ਫਿਲਹਾਲ ਵਧਣ ਦੀ ਸੰਭਾਵਨਾ ਨਹੀਂ ਹੈ। ਤੇ ਉੱਥੇ ਜਿਹੜੇ ਮਾਹਰ ਨੇ ਜਿਹੜੇ ਇਹਨਾਂ ਫਾਈਲਾਂ ਲਾਉਣ ਲਈ, ਬਣਾਉਣ ਲਈ, ਰੱਖਣ ਲਈ ਵਿਦਿਆਰਥੀਆਂ ਨੂੰ, ਉਹ ਕਹਿੰਦੇ ਜੀ ਜੇਕਰ ਇਸ ਦੇ ਉੱਤੇ ਫੈਸਲਾ ਵਾਪਸ ਨਾ ਹੋਇਆ, ਇਸ ਦੇ ਵਿੱਚ ਸੋਧ ਨਾ ਹੋਈ ਤਾਂ 23 ਦੇ 23 ਲੱਖ ਵਿਦਿਆਰਥੀਆਂ ਨੂੰ ਅਗਲੇ ਮਹੀਨਿਆਂ 'ਚ ਕੈਨੇਡਾ ਛੱਡਣਾ ਪੈ ਸਕਦਾ। ਉਹਨਾਂ ਨੂੰ ਜਹਾਜ਼ ਚੜ੍ਹਨਾ ਪੈ ਸਕਦਾ, ਉਹ ਆਪੋ ਆਪਣੇ ਮੁਲਕ ਪਰਤਣਾ ਪੈ ਸਕਦਾ ਹੈ। ਇਹਨਾਂ 'ਚ ਹੁਣ ਕੁਝ ਵਿਆਹ ਵਾਲੇ ਰਾਹ ਤਲਾਸ਼ਣ ਲੱਗੇ ਨੇ ਫਟਾਫਟ। ਜੀ। ਸੋ ਕੁਝ ਪੈਸੇ ਦੇ ਕੇ, ਕੁਝ ਜੁਗਾੜ ਕਰਕੇ, ਇਸ ਤਰ੍ਹਾਂ ਦੇ ਕੁਝ ਹੋਰ ਹਿੱਲਿਆਂ ਨਾਲ ਜਾਂ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਮਤਲਬ ਉੱਥੇ PR ਲਈ, ਹੁਣ ਉਹਨਾਂ ਨੂੰ ਵੀ ਫਿਕਰ ਪਿਆ ਹੋਇਆ ਕਿ ਸਾਡੀ ਉਹ ਫਾਈਲ ਮਨਜ਼ੂਰ ਰਹੂਗੀ ਜਾਂ ਨਹੀਂ। ਸੋ ਪਰ 23 ਲੱਖ ਵਿਦਿਆਰਥੀਆਂ ਤੇ ਸਿੱਧੀ ਤਲਵਾਰ ਲਟਕੀ। ਪਿਛਲੇ ਦਿਨੀ ਆਪਾਂ ਕਹਿ ਰਹੇ ਸੀ ਜਿਹੜੇ ਗਲਤ ਐਡਮਿਸ਼ਨਾਂ ਹੋਈਆਂ ਜੀ ਉਹ ਵਿਦਿਆਰਥੀਆਂ ਦੇ ਲਟਕਦੀਆਂ। ਪਰ ਹੁਣ ਤਾਂ ਕੁੱਲ ਅੰਤਰਰਾਸ਼ਟਰੀ 23 ਲੱਖ ਵਿਦਿਆਰਥੀਆਂ ਦੇ ਉੱਤੇ ਜਿਨ੍ਹਾਂ ਚੋਂ 5 ਲੱਖ ਤੋਂ ਵੱਧ ਪੰਜਾਬ ਦਾ ਜਵਾਕ ਹੈ। ਸੋ ਇਹ ਅਹਿਮ ਫਿਕਰਮੰਦੀ ਵਾਲਾ ਪਹਿਲੂ ਵੀ ਹੈ। ਜੀ। ਤੇ ਜਾਂਦਿਆਂ ਦੀ ਗੱਲ ਕਰ ਲਈਏ ਸ਼ਰਮਾ ਜੀ, ਮੌਸਮ ਦੀ ਹਿਮਾਚਲ ਦੇ ਵਿੱਚ ਪਾਰਾ ਮਾਈਨਸ ਦੇ ਵਿੱਚ ਹੈ ਤੇ ਪੰਜਾਬ ਵੀ ਕੰਬਣ ਲੱਗ ਪਿਆ ਜੀ। ਹਾਂ ਬਿਲਕੁਲ ਜੀ, ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਠੰਡ ਹੋਰ ਵੱਧ ਸਕਦੀ ਹੈ। ਸੋ ਸਵੇਰ ਸ਼ਾਮ ਦੀ ਠੰਡ ਤਾਂ ਪੰਜਾਬ ਦੇ ਵਿੱਚ ਵੀ ਪੂਰੇ ਜ਼ੋਰਾਂ ਤੇ ਹੈ। ਦਿਨ 'ਚ ਬੇਸ਼ੱਕ ਥੋੜਾ ਜਿਹਾ ਮੌਸਮ ਧੁੱਪ ਨਿਕਲ ਰਹੀ ਹੈ ਅਜੇ, ਪਰ ਫਿਰ ਵੀ ਮਤਲਬ ਕਿ ਅਜੇ ਪੂਰੀ ਤਰ੍ਹਾਂ
ਮਤਲਬ ਜਿਹੜਾ ਉਹ ਧੁੰਦ ਹੁੰਦੀ ਆ ਉਹਦੀ ਚਾਦਰ ਤਾਂ ਨਹੀਂ ਵਿਛੀ, ਪਰ ਫਿਰ ਵੀ ਸਵੇਰੇ ਸ਼ਾਮ ਕਈ ਇਲਾਕਿਆਂ 'ਚ ਤਾਂ ਮਤਲਬ ਧੁੰਦ ਵੀ ਅਸਰ ਦਿਖਾਉਣ ਲੱਗੀ ਆ। ਤੇ ਸਾਡਾ ਗਵਾਂਢੀ ਸੂਬਾ ਹਿਮਾਚਲ ਆ, ਉੱਥੇ ਤਾਂ 10 ਤੋਂ ਵੱਧ ਸ਼ਹਿਰ ਮਾਈਨਸ ਚਲੇ ਗਏ ਨੇ। ਅੱਛਾ। ਜਿਹਦੀ ਤੁਸੀਂ ਜ਼ਿਕਰ ਕਰ ਰਹੇ ਹੋ, ਬਿਲਕੁਲ ਜੀ। ਹਿਮਾਚਲ ਦੇ 10 ਸ਼ਹਿਰਾਂ 'ਚ ਜਿਹੜਾ ਟੈਂਪਰੇਚਰ ਹੈ ਉਹ ਮਾਈਨਸ 'ਚ ਹੈ। ਪੰਜਾਬ ਦੇ 4 ਜ਼ਿਲ੍ਹਿਆਂ 'ਚ ਜਿਹੜਾ ਪਾਰਾ ਉਹ 4% ਤੱਕ ਗਿਰ ਗਿਆ, 4% ਤੱਕ ਆ ਗਿਆ। 2 ਦਿਨਾਂ ਦੇ ਮਤਲਬ ਕਿ ਅਲਰਟ ਜਾਰੀ ਹੋ ਗਿਆ ਕਿ ਆਉਣ ਵਾਲੇ ਦਿਨਾਂ 'ਚ ਧੁੰਦ ਖਾਸੀ ਪੈ ਸਕਦੀ ਹੈ ਨਾ। ਇਹ ਧੁੰਦ ਦੇ ਕਾਰਨ ਹੀ ਮਤਲਬ ਕਿ ਅਸਰ ਵੀ ਦਿਖਣ ਲੱਗਿਆ ਪੰਜਾਬ 'ਚ। ਹਾਦਸੇ ਵੀ ਛੋਟੇ-ਛੋਟੇ, ਜਿਵੇਂ ਫਿਰੋਜ਼ਪੁਰ ਦੇ ਵਿੱਚ ਇੱਕ ਕਾਰ ਤੇ ਟਰੱਕ ਦੀ ਟੱਕਰ ਦੇ ਵਿੱਚ ਇੱਕ ਦੀ ਜਾਨ ਵੀ ਗਈ ਹੈ। ਸੋ ਇਹ ਇਸ ਲਈ ਇਹ ਅਹਿਮ ਪਹਿਲੂ ਹੈ। ਜੇ ਮੈਂ ਟੈਂਪਰੇਚਰ ਦੀ ਗੱਲ ਕਰਾਂ, ਜਿਵੇਂ ਸੁੰਦਰ ਨਗਰ ਹੈ -1 ਡਿਗਰੀ, ਹੈ ਨਾ। ਮਨਾਲੀ ਹੈ -0.5 ਡਿਗਰੀ, ਮੰਡੀ ਹੈ -0.9 ਡਿਗਰੀ ਹੈ। ਇਸੇ ਤਰ੍ਹਾਂ ਜੀ ਰਿਆਂਗ ਪੀਓ ਹੈ ਨਾ, ਉੱਥੇ ਜੀ -1.6 ਡਿਗਰੀ ਹੈ। ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ, ਜਲੰਧਰ ਰਹੇ ਨੇ ਜਿਹੜੇ 4-4 ਡਿਗਰੀ ਤੇ ਆ ਗਏ ਨੇ। ਸੋ ਇਸ ਲਈ ਠੰਡ ਦੀ ਦਸਤਕ ਪੂਰੀ ਹੈ ਜੀ। ਪੰਜਾਬ ਵਿੱਚ ਬਿਲਕੁਲ ਠੰਡ ਪੂਰੀ ਤਰ੍ਹਾਂ ਵੱਧ ਗਈ ਹੈ ਤੇ ਲੋਕਾਂ ਨੇ ਆਪਣੇ ਗਰਮ ਕੱਪੜੇ, ਰਜਾਈਆਂ, ਖੇਸੀਆਂ, ਕੰਬਲ ਸਾਰਾ ਕੱਢ ਲਏ ਨੇ। ਤੇ ਇਸ ਦੇ ਲਈ ਜਿਹੜੇ ਜਵਾਕ ਲਈ ਪਹਿਲੀ ਠੰਡ ਹੁੰਦੀ ਆ, ਉਹਨਾਂ ਦੇ ਲਈ ਖਾਸ ਕਰ ਮਾਪੇ ਲਈ ਜ਼ਿਆਦਾ ਫਿਕਰ ਆ। ਬੇਸ਼ੱਕ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਹੀਟਰ ਹੂਟਰ ਆਮ ਆ ਗਏ ਨੇ, ਜਿਹੜੇ ਆਮ ਘਰਾਂ 'ਚ ਵੀ ਹੁਣ ਉਹ ਪਹੁੰਚਣ ਲੱਗੇ ਨੇ, ਪਰ ਫਿਰ ਵੀ ਠੰਡ ਤਾਂ ਠੰਡ ਹੈ ਜੀ। ਸੋ ਇਸ ਲਈ ਉਹਦੀ ਆਮਦ ਸ਼ੁਰੂ ਹੋ ਗਈ ਹੈ। ਸ਼ਰਮਾ ਜੀ, ਉਹ ਇੱਕ ਸ਼ਾਇਰ ਕਹਿ ਰਿਹਾ ਸੀ ਕਿਸੇ ਆਪਣੇ ਜਦੋਂ ਪ੍ਰੋਗਰਾਮ ਦੇ ਵਿੱਚ, ਉਹ ਕਹਿੰਦਾ ਕੁਦਰਤ ਵੀ ਕਈ ਵਾਰ, ਹਰ ਵਾਰ ਨਹੀਂ, ਕਈ ਵਾਰ ਕਹਿੰਦੇ ਗਰੀਬਾਂ ਨੂੰ ਹੀ ਜਿਹੜਾ ਉਹ ਥੋੜਾ ਜਿਹਾ ਉਹਨਾਂ ਦਾ ਹੀ ਪ੍ਰੀਖਿਆ ਲੈਂਦੀ, ਉਹਨਾਂ ਦਾ ਇਮਤਿਹਾਨ ਲੈਂਦੀ। ਉਹ ਕਹਿੰਦੇ ਕਿਵੇਂ? ਕਹਿੰਦੇ ਗਰਮੀ ਆਉਂਦੀ ਹੈ ਤੇ ਸੁਣਦੇ ਆ ਵੀ ਇੰਨੀਆਂ ਮੌਤਾਂ ਹੋ ਗਈਆਂ, ਉਹਨਾਂ 'ਚ ਗਰੀਬ ਹੀ ਹੁੰਦੇ। ਠੰਡ ਆਉਂਦੀ ਹੈ ਤੇ ਸੁਣਦੇ ਇੰਨੀਆਂ ਮੌਤਾਂ ਹੋ ਗਈਆਂ, ਉਹਨਾਂ 'ਚ ਉਹੀ ਹੁੰਦੇ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ, ਗਰੀਬ ਹੀ ਹੁੰਦੇ ਆ। ਸੋ ਕਈ ਵਾਰੀ ਮੌਸਮ ਦੀ ਮਾਰ ਜਿਹੜੀ ਆ ਉਹ ਮਾਤੜ ਬੰਦੇ ਨੂੰ ਜ਼ਿਆਦਾ ਪੈਂਦੀ ਹੈ। ਤੇ ਹਾਂਜੀ, ਬੇਮੌਸਮੀ ਬਰਸਾਤ ਹੋਈ ਤਾਂ ਆਪਾਂ ਕਿਸਾਨੀ ਮਜ਼ਦੂਰਾਂ ਦਾ ਵੀ ਆਪਾਂ ਦੇਖਦੇ ਹਾਂ ਹਾਲ ਮਾੜਾ ਹੋ ਜਾਂਦਾ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਦੀਪਕ ਸ਼ਰਮਾ ਚਨਾਰਥਲ ਜੀ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।